ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ 25 ਅਪ੍ਰੈਲ ਨੂੰ ਨੇਪਾਲ ਦੇ ਵਿੱਚ ਆਏ 7.9 ਤਿੱਬਰਤਾ ਵਾਲੇ ਭਿਆਨਕ ਭੂਚਾਲ ਦੇ ਵਿੱਚ ਮੌਤਾਂ ਦੀ ਗਿਣਤੀ 4000 ਤੋਂ ਉੱਪਰ ਹੈ। ਹਜ਼ਾਰਾਂ ਲੋਕ ਜ਼ਖਮੀ ਨੇ ਅਤੇ ਹਜ਼ਾਰਾਂ ਲੋਕ ਢਹਿ ਹੋਈਆਂ ਇਮਾਰਤਾਂ ਦੇ ਵਿੱਚ ਅਜੇ ਤੱਕ ਫਸੇ ਹੋਏ ਹਨ। ਇਸ ਅਰਥਕੁਇਕ ਦੇ ਨਾਲ ਨੇਪਾਲ ਦੇ ਵਿੱਚ ਬਹੁਤ ਨੁਕਸਾਨ ਹੋਇਆ। ਅ ਬਿਊਟੀਫੁਲ ਕੰਟਰੀ ਲਾਈਕ ਨੇਪਾਲ ਹੁਣ ਕੰਟਰੀ ਆਫ ਟੈਂਟਸ ਬਣ ਗਈ ਹੈ। ਵਿਸ਼ਵ ਭਰ ਤੋਂ ਸਹਾਇਤਾ ਟੀਮਸ ਨੇਪਾਲ ਪਹੁੰਚ ਰਹੀਆਂ ਹਨ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਯੂਨਾਈਟਿਡ ਸਿਕਸ ਜਿਨ੍ਹਾਂ ਨੇ ਸੁਨਾਮੀ, ਕਟਰੀਨਾ, ਹੇਰੀ ਅਰਥਕੁਇਕ, ਪਾਕਿਸਤਾਨ ਅਰਥਕੁਇਕ ਦੇ ਵਿੱਚ ਅੱਗੇ ਵੱਧ ਕੇ ਲੋਕਾਂ ਦੀ ਮਦਦ ਕੀਤੀ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਯੂਨਾਈਟਿਡ ਸਿਕਸ ਆਪਣੀ ਟੀਮ ਦੇ ਨਾਲ ਨੇਪਾਲ ਪਹੁੰਚੀ ਹੋਈ ਹੈ। ਇਹਨਾਂ ਦਾ ਬੇਸ ਕੈਂਪ ਕਾਠਮੰਡੂ ਦੇ ਗੁਰਦੁਆਰਾ ਨਾਨਕ ਮੱਠ ਹੈ, ਜਿੱਥੇ ਇਹਨਾਂ ਨੇ ਰਾਹਤ ਕਾਰਜ ਆਰੰਭ ਕੀਤੇ ਹੋਏ ਹਨ। ਯੂਨਾਈਟਿਡ ਸਿਕਸ ਦੇ ਅਲੱਗ-ਅਲੱਗ ਚੈਪਟਰਸ ਦੇ ਵਾਲੰਟੀਅਰਸ ਨੇਪਾਲ ਪਹੁੰਚਣੇ ਸ਼ੁਰੂ ਹੋ ਗਏ ਹਨ। ਵਿਊਅਰਸ, ਅੱਜ ਅਸੀਂ ਇਸ ਨੇਪਾਲ ਅਰਥਕੁਇਕ ਦੇ ਡਿਜ਼ਾਸਟਰ ਦੀ ਲੇਟੈਸਟ ਸਿਚੁਏਸ਼ਨ ਸੰਬੰਧੀ ਯੂਨਾਈਟਿਡ ਸਿਕਸ ਦੀ ਡਾਇਰੈਕਟਰ ਬੀਬੀ ਮਜਿੰਦਰਪਾਲ ਕੌਰ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਪਹੁੰਚੇ ਹੋਏ ਹਨ ਤੇ ਸਾਡੇ ਨਾਲ ਲਾਈਨ ਤੇ ਵੀ ਉਹ ਅੰਮ੍ਰਿਤਸਰ ਤੋਂ ਹੀ ਜੁੜੇ ਹੋਏ ਹਨ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਹੁਣ ਇਸ ਵੇਲੇ ਨੇਪਾਲ ਦੇ ਵਿੱਚ ਅਰਥਕੁਇਕ ਦੇ ਹਵਾਲੇ ਦੇ ਨਾਲ ਕੀ ਲੇਟੈਸਟ ਸਿਚੁਏਸ਼ਨ ਹੈ। ਹਾਂ, ਤੁਸੀਂ ਸੁਣਿਆ ਹੀ ਹੋਵੇਗਾ ਕਿ ਜਦੋਂ ਦੀ ਭੂਚਾਲ ਆਇਆ ਸੀ, ਜੋ ਸ਼ਨੀਚਰਵਾਰ ਸੀ ਨਾ, ਉਸ ਦਿਨ 25 ਤਰੀਕ ਜੀ, ਉਸ ਦਿਨ ਤੋਂ ਲੱਗ ਕੇ ਹੋਰ ਉਹਨੂੰ ਕਹਿੰਦੇ ਟ੍ਰੈਮਰਸ ਨਾ, ਛੋਟੇ ਛੋਟੇ ਭੂਚਾਲ ਵੀ ਆਏ ਹੋਏ ਨੇ। ਹਾਂਜੀ। ਤੇ ਇਸ ਵੇਲੇ ਦਾ ਜੋ ਹਾਲ ਹੈ ਕਿ ਕੋਈ ਵੀ ਆਪਣੇ ਘਰਾਂ ਵਿੱਚ ਨਹੀਂ ਠਹਿਰ ਰਿਹਾ, ਭਾਵੇਂ ਘਰ ਖੜੇ ਹੋਏ ਨੇ। ਤੇ ਸਾਡੇ ਜਿਹੜੇ ਉੱਥੇ ਜੇ ਕੰਟੈਕਟਸ ਨੇ ਲੋਕਲ ਲੋਕ, ਜਿਸ ਤਰ੍ਹਾਂ ਇੱਕ ਤੁਸੀਂ ਕਰਨੈਲ ਸਿੰਘ ਦੀ ਵੀ ਗੱਲ ਕੀਤੀ ਸੀ, ਜੋ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ। ਇਸ ਕਰਕੇ ਸਾਰੇ ਬਾਹਰ ਹੀ ਆਪਣੇ ਤੰਬੂਆਂ ਵਿੱਚ ਜਾਂ ਕੋਈ ਵਸੀਲਾ ਕਰਕੇ ਬੈਠੇ ਹੋਏ ਨੇ, ਕਿਉਂਕਿ ਕੁਝ ਪਤਾ ਨਹੀਂ ਕਦੋਂ ਫਿਰ ਇੱਕ ਹੋਰ ਟ੍ਰੈਮਰ ਨਾ ਆ ਜਾਵੇ, ਇੱਕ ਹੋਰ ਭੂਚਾਲ ਨਾ ਆ ਜਾਵੇ। ਇਸ ਹਾਲਾਤ ਵਿੱਚ ਕੰਮ ਕਰਨਾ ਵੀ ਔਖਾ ਹੈ, ਕਿਉਂਕਿ ਸਾਰੇ ਲੋਕ ਅਜੇ ਸਹਿਮੇ ਹੋਏ ਨੇ, ਡਰ ਵਿੱਚ ਨੇ। ਅਜੇ ਕੋਈ ਰਿਕਵਰੀ ਨਹੀਂ ਹੋ ਰਹੀ ਹੈ, ਅਜੇ ਕੋਈ ਐਸਾ ਨਹੀਂ ਹੋ ਰਿਹਾ ਕਿ ਅੱਛਾ ਹੁਣ ਜਿੱਦਾਂ ਹੜ੍ਹ ਹੁੰਦੇ ਨੇ, ਜਦੋਂ ਹੜ੍ਹ ਆ ਜਾਵੇ ਤੁਹਾਨੂੰ ਪਤਾ ਦੂਸਰੀ ਵਾਰੀ ਹੜ੍ਹ ਨਹੀਂ ਆਉਣਾ ਉਸੇ ਟਾਈਮ ਤੇ, ਹੈ ਨਾ। ਹੋ ਗਿਆ ਹੈ, ਨੁਕਸਾਨ ਹੋ ਗਿਆ ਹੈ, ਹੁਣ ਤੁਸੀਂ ਗਾਂਹ ਤੁਰਦੇ ਹੋ। ਪਰ ਭੂਚਾਲ ਦੇ ਦਾਇਰੇ ਵਿੱਚ ਇਹ ਹੁੰਦਾ ਹੈ ਕਿ ਜਿੰਨਾ ਚਿਰ ਜੋ ਸਾਈਸਮੋਲੋਜਿਸਟ ਹੁੰਦੇ ਨੇ ਦੱਸਣ ਵੀ ਅੱਛਾ ਹੁਣ ਇਹ ਭੂਚਾਲ ਨਹੀਂ ਹੁਣ ਹੋਇਆ ਆਏਗਾ, ਜੇ ਆਫਟਰ ਸ਼ੌਕਸ ਮੁੱਕ ਗਏ ਨੇ, ਫਿਰ ਬੰਦਾ ਤੁਰਨ ਲੱਗਦਾ ਹੈ। ਸੋ ਰਾਈਟ ਨਾਓ ਇਟਸ ਇਨ ਅ ਸਟੇਟ ਆਫ ਫਲਕਸ। ਮਤਲਬ ਕਿ ਲੋਕੀ ਅਜੇ ਸੈਟਲਡ ਨਹੀਂ ਗਏ। ਜੀ ਜੀ। ਤੇ ਜਿਸ ਤਰ੍ਹਾਂ ਭੈਣ ਜੀ, ਜਿੱਦਾਂ ਕਾਠਮੰਡੂ ਦੇ ਵਿੱਚ 2 ਇਤਿਹਾਸਿਕ ਗੁਰਦੁਆਰੇ ਵੀ ਨੇ, ਉਹਨਾਂ ਦੀ ਕੀ ਸਿਚੁਏਸ਼ਨ ਹੈ, ਉਹ ਕਿਸ ਹਾਲਾਤ ਦੇ ਵਿੱਚ ਨੇ? ਮੈਂ ਸੱਚ ਦੱਸਾਂ, ਤੁਸੀਂ ਗੱਲ ਕੀਤੀ ਸੀ ਕਿ ਸਾਡੀ ਟੀਮ ਉਸ ਗੁਰਦੁਆਰੇ ਟਿਕੀ ਹੋਈ ਹੈ, ਅਜੇ ਉੱਥੇ ਅਸੀਂ ਪਹੁੰਚੇ ਨਹੀਂ ਹਾਂ। ਗੱਲ ਇਹ ਹੈ ਕਿ ਸਾਡੀ ਜਿਹੜੀ ਇੱਕ ਹੋਰ ਅੱਜ ਟੀਮ ਜਾ ਰਹੀ ਹੈ, ਉਹਨਾਂ ਨੇ ਸ਼ਾਮ ਦੇ 7:30 ਪਹੁੰਚਣਾ ਹੈ। ਤੇ ਉੱਥੇ ਬਿਜਲੀ ਨਾ ਹੋਣ ਕਰਕੇ ਬਹੁਤ ਸਾਰੇ ਲੋਕਾਂ ਦੇ ਨਾਲ ਜਿਹੜੇ ਫੋਨ ਕਾਂਟੈਕਟ ਸਨ ਉਹ ਟੁੱਟ ਗਏ ਹਨ। ਤੇ ਜਦੋਂ ਕਈਆਂ ਨੂੰ ਅਸੀਂ ਸੰਪਰਕ ਕਰਦੇ ਹਾਂ ਕਿ ਅਸੀਂ ਇੱਥੇ ਹੋਵਾਂਗੇ, ਤੁਸੀਂ ਉੱਥੇ ਹੋਇਓ, ਉਹ ਫਿਰ ਕੰਟੀਨਿਊਟੀ ਨਹੀਂ ਰਹਿੰਦੀ। ਸੋ ਮੈਂ ਕਹਿ ਕੇ ਹਟੀ ਸਾਂ ਵੀ ਕੰਮ ਕਰਨ ਸ਼ੁਰੂ ਵਿੱਚ ਵੀ ਬਹੁਤ ਮੁਸ਼ਕਿਲ ਆ ਰਹੀ ਹੈ। ਤੁਸੀਂ ਵੇਖੋਗੇ ਜਿਹੜੇ ਗਏ ਹੋਏ ਨੇ ਸੇਵਾਦਾਰ, ਉਹ ਜੇ ਪਾਣੀ ਦੇ ਰਹੇ ਨੇ, ਮਤਲਬ ਕਿ ਜਿਸ ਤਰ੍ਹਾਂ ਨਾ ਮਲਮ ਲਾ ਰਹੇ ਨੇ ਵੀ ਲੋਕਾਂ ਦੇ ਜਿਹੜੇ ਡਰੇ ਹੋਏ ਨੇ ਵੀ ਤੁਸੀਂ ਠੀਕ ਹੋ, ਅਸੀਂ ਆਏ ਹੋਏ ਹਾਂ, ਹੈ ਨਾ। ਵੇਖੋ ਜਿਸ ਤਰ੍ਹਾਂ ਸਾਡੇ ਇੱਕ ਸੇਵਾਦਾਰ, ਇੱਕ ਭੈਣ ਕੋਮਲ ਭੈਣ ਜੀ ਨੇ, ਕੋਮਲ ਕੌਰ, ਆਪਣੇ ਆਪ ਨੂੰ ਕੋਮਲ ਸਿੰਘ ਬੋਲਦੀ ਹੈ, ਪਰ ਕਸ਼ਮੀਰ ਤੋਂ ਨੇ। ਉਹ ਕਸ਼ਮੀਰ ਦੇ ਭੂਚਾਲ ਕਰਨਾ ਹੜ੍ਹਾਂ ਵੇਲੇ ਸਾਡੇ ਸੇਵਾਦਾਰ ਸਨ। ਤੇ ਉਹਨਾਂ ਦੇ ਪਿਤਾ ਜੀ ਨੇ ਕੋਈ ਡਰ ਨਾਲ ਨਹੀਂ ਸੋਚਿਆ ਵੀ ਸਾਡੀ ਬੇਟੀ ਜਾ ਰਹੀ ਹੈ ਤੇ ਉੱਥੇ ਕੀ ਹੋਏਗਾ, ਪਰ ਫਿਰ ਵੀ ਫਿਕਰ ਸੀ ਵੀ ਇਹ ਕਿੱਥੇ ਰਹਿਣਗੇ। ਸੋ ਆਪਣੇ ਟੈਂਟ ਲੈ ਕੇ ਗਏ, ਹੈ ਨਾ, ਆਪਣੇ ਟੈਂਟ ਲੈ ਕੇ ਜਾ ਰਹੇ ਨੇ, ਕਿਉਂਕਿ ਉੱਥੇ ਜਾ ਕੇ ਆਪਾਂ ਕਿਸੇ ਦੀ ਸੇਵਾ ਕਰਨੀ, ਨਾ ਕਿ ਉਹਨਾਂ ਦੇ ਤੰਬੂਆਂ 'ਚ ਬਹਿ ਜਾਣਾ ਵੀ ਸਾਨੂੰ ਵੀ ਦੋ ਥਾਂ ਰਹਿਣ ਨੂੰ। ਸੋ ਇਹ ਪਹਿਲਾਂ ਸਾਡੀ, ਮੈਂ ਕਹਾਂਗੀ, ਇਹ ਪਹਿਲਾਂ ਸਾਡਾ ਸਿਚੁਏਸ਼ਨ ਜਿੱਥੇ ਸਾਨੂੰ ਸਾਡੀ ਵੀ ਆਪਣਾ ਪ੍ਰਬੰਧ ਵੀ ਕਰਨਾ ਪੈ ਰਿਹਾ, ਜਿੱਥੇ ਆਮ ਤੌਰ ਤੇ ਅਸੀਂ ਜਿਨ੍ਹਾਂ ਨੂੰ ਪੀੜਤ ਲੋਕ ਹੁੰਦੇ ਉਹਨਾਂ ਵਾਸਤੇ ਸਮਾਨ ਲੈ ਕੇ ਜਾਂਦੇ, ਹੁਣ ਸਾਨੂੰ ਆਪਣਾ ਵੀ ਵੇਖਣਾ ਪੈ ਰਿਹਾ ਸੀ, ਕਿਉਂਕਿ ਅਜੇ ਉਹ ਹਾਲਾਤ ਐਸੇ ਨੇ ਵੀ ਸਿਚੁਏਸ਼ਨ ਅਜੇ ਨਵੀਂ ਨਹੀਂ ਹੋਈ ਨਾ, ਜੋ ਗੰਭੀਰਤਾ ਹੈ ਅਜੇ ਉੱਥੇ ਹੀ ਖੜੀ ਹੈ। ਸੋ ਗੁਰਦੁਆਰਿਆਂ ਸਾਹਿਬ ਦਾ ਹੁਣ ਤੱਕ ਸਾਨੂੰ ਕੋਈ ਖਬਰ ਨਹੀਂ ਹੈ ਕਿ ਕੁਝ ਨੁਕਸਾਨ ਹੋਇਆ ਸੀ, ਪਰ ਹਾਂ ਕਈ ਗੁਰਦੁਆਰੇ ਨੇ ਜਿੱਥੋਂ ਸੇਵਾਵਾਂ ਵੀ ਹੋ ਰਹੀਆਂ ਨੇ। ਸੋ ਪੂਰਾ ਇਸ ਦਾ ਪਤਾ ਜਦੋਂ ਸਾਡੀ ਟੀਮ ਦਾ ਸਾਨੂੰ ਅੱਜ ਸ਼ਾਮ ਨੂੰ ਉਹਨਾਂ ਨੇ ਦੱਸਿਆ ਵੀ
ਕਿਸ ਤਰ੍ਹਾਂ ਹੈ ਜਦੋਂ ਉਹ ਮਿਲੇ ਕਰਨੈਲ ਸਿੰਘ ਉਹਨਾਂ ਨੂੰ, ਤੇ ਫਿਰ ਸਾਨੂੰ ਪਤਾ ਲੱਗੇਗਾ ਵੀ ਅਸੀਂ ਕਿਹੜੇ ਗੁਰਦੁਆਰੇ ਸਾਹਿਬ ਤੋਂ ਆਪਣਾ ਬੇਸ ਬਣਾਵਾਂਗੇ। ਬਿਕੋਜ਼ ਇਸ ਲਈ ਬੇਸ ਤੇ ਤੁਸੀਂ ਪਹਿਲਾਂ ਆਪਣਾ ਤੰਬੂ ਲਾਓਗੇ ਤੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਇਹ ਸਾਡਾ ਪਰਸਨਲ ਬੇਸ ਹੈ, ਫਿਰ ਉੱਥੋਂ ਗਾਂ ਤੁਸੀਂ ਕਿਸ ਤਰ੍ਹਾਂ ਤੁਰਨਾ ਹੈ। ਜੀ ਜੀ ਵੀ ਭੈਣ ਜੀ ਮੇਬੀ ਇੰਟਰੋਡਕਸ਼ਨ ਅਸੀਂ ਇਸ ਲਈ ਕਿਹਾ ਸੀ ਕਿ ਤੁਸੀਂ ਪਹੁੰਚੇ ਹੋਏ ਬਿਕੋਜ਼ ਲਾਈਕ ਪਹਿਲਾਂ ਜਿਸ ਤਰ੍ਹਾਂ ਡਿਜ਼ਾਸਟਰ ਹੋਏ ਨੇ, ਸੁਨਾਮੀ ਹੋਇਆ, ਕਟਰੀਨਾ ਹੋਇਆ, ਤੁਸੀਂ ਹਮੇਸ਼ਾ ਟਾਈਮ ਤੋਂ ਪਹਿਲੇ ਉੱਥੇ ਲਾਈਕ ਯੂ ਆਲਵੇਜ਼ ਔਨ ਟਾਈਮ, ਹਮੇਸ਼ਾ ਤੁਸੀਂ ਪਹੁੰਚ ਜਾਂਦੇ ਹੋ, ਰਾਹਤ ਕਾਰਜ ਕਰਦੇ ਹੋ, ਲੋਕਾਂ ਦੀ ਮਦਦ ਕਰਦੇ ਹੋ। ਸੋ ਵੀ ਥੋਟ ਕਿ ਪ੍ਰੋਬਬਲੀ ਤੁਸੀਂ ਪਹੁੰਚ ਗਏ, ਬਟ ਵੀ ਅੰਡਰਸਟੈਂਡ ਕਿ ਇੱਥੇ ਕਾਫੀ 1-2 ਵਾਰੀ ਅਰਥਕੁਏਕ ਆਏ ਨੇ ਨੇਪਾਲ ਦੇ ਵਿੱਚ, ਸੋ ਮੇਬੀ ਦੈਟਸ ਦੀ ਰੀਜ਼ਨ ਤੁਸੀਂ ਕਨੈਕਟ ਨਹੀਂ ਕਰ ਪਾਏ, ਆਪਣੇ ਕੰਟੈਕਟ ਨਹੀਂ ਪਹੁੰਚ ਪਾਏ ਤੁਹਾਡੇ, ਐਂਡ ਦੈਨ ਵੀ ਅੰਡਰਸਟੈਂਡ। ਪਰ ਜਦੋਂ ਤੁਸੀਂ ਉੱਥੇ ਪਹੁੰਚੋਗੇ ਭੈਣ ਜੀ, ਤੁਸੀਂ ਕਿਹੜੇ ਉਪਰਾਲੇ ਕਰੋਗੇ? gonna do United 6 ਕੀ ਕਰੇਗੀ ਉੱਥੇ ਜਾ ਕੇ, ਲਾਈਕ ਕਿਸ ਤਰ੍ਹਾਂ ਦੇ ਉਪਰਾਲੇ ਹੋਣਗੇ, ਕਿਸ ਤਰ੍ਹਾਂ ਦੇ ਰਾਹਤ ਕਾਰਜ ਹੋਣਗੇ ਲੋਕਾਂ ਦੇ ਲਈ? ਹਾਂ, ਜਦੋਂ ਸਾਡੇ ਜਿਹੜੇ ਸੇਵਾਦਾਰਾਂ ਨੂੰ ਅਸੀਂ ਬਰੀਫ ਕੀਤਾ, ਆਮ ਤੌਰ ਤੇ ਸਾਡੇ ਸੇਵਾਦਾਰ ਨਵੇਂ ਹੁੰਦੇ ਨੇ, ਅਸੀਂ ਕਿਹਾ ਸੀ ਵੀ ਇਹ ਸਾਡਾ ਸ਼ਾਇਦ ਚੌਥਾ ਭੂਚਾਲ ਹੋਏਗਾ। ਪਾਕਿਸਤਾਨ ਦੇ ਵਿੱਚ ਆਏ ਸੀ, ਫਿਰ ਏਸ਼ੀਅਨ ਸੁਨਾਮੀ ਸੀ, ਤੇ ਫਿਰ ਮੈਂ ਖਿਆਲ ਇੰਡੋਨੇਸ਼ੀਆ ਵਿੱਚ ਇੱਕ ਹੋਰ ਸੀ, ਤੇ ਇਸ ਤੋਂ ਚੌਥਾ ਭੂਚਾਲ ਕਹਿ ਲਓ, ਬਾਕੀ ਦੇ ਹੜ੍ਹ ਹੁੰਦੇ ਨੇ ਜਾਂ ਸਾਈਕਲੋਨ ਜਾਂ ਹੈ ਨਾ। ਸੋ ਭੂਚਾਲ ਦਾ ਇਹ ਹੁੰਦਾ ਹੈ ਕਿ ਬਹੁਤ ਸਾਰੇ ਫੱਟੜ ਹੁੰਦੇ ਨੇ। ਇਸ ਤਰ੍ਹਾਂ ਫਲੱਡ ਵਿੱਚ ਬੰਦਾ ਜੇ ਰੁੜ ਗਿਆ ਤਾਂ ਵਿਚਾਰਾ ਚਲੇ ਗਿਆ, ਪਰ ਫੱਟੜ ਬੰਦਾ ਨਹੀਂ ਹੁੰਦਾ। ਉਸ ਵੇਲੇ ਬੰਦਾ ਬਿਮਾਰ ਹੋ ਸਕਦਾ ਕਿਉਂਕਿ ਪਾਣੀ ਦੇ ਵਿੱਚ ਜੋ ਬਿਮਾਰੀਆਂ ਹੁੰਦੀਆਂ ਨੇ, ਜਾਂ ਜੇ ਹੋਰ ਵੀ ਕੀ ਹਿਊਮਨ ਡਿਜ਼ਾਸਟਰਸ ਹੋਣ। ਪਰ ਜਿਹੜਾ ਭੂਚਾਲ ਹੈ ਨਾ, ਉਹ ਇੱਕ ਟਰਾਮਾ ਬੇਸਡ ਡਿਜ਼ਾਸਟਰ ਹੈ, ਜਿੱਥੇ ਬੰਦਾ ਭੱਜਦਾ ਡਿੱਗ ਪੈਂਦਾ ਆ, ਜਾਂ ਬਿਲਡਿੰਗਾਂ ਉਹਨਾਂ ਦੇ ਸਿਰ ਤੇ ਆ ਜਾਂਦੀਆਂ ਨੇ, ਤੇ ਜੇ ਬਚ ਜਾਂਦਾ ਹੈ ਤੇ ਫਿਰ ਉਹ ਫੱਟੜ ਹੁੰਦਾ ਹੈ। ਜਿਸ ਤਰ੍ਹਾਂ ਸਾਡੇ ਆਰਥੋਪੈਡਿਕ ਸਰਜਨ ਲੰਡਨ ਵਾਲੇ ਨੇ ਸਾਨੂੰ ਇੱਕ ਪੂਰੀ ਲਿਸਟ ਦਿੱਤੀ, ਤੁਸੀਂ ਕੀ ਸਮਾਨ ਲੈ ਕੇ ਜਾਓ। ਸੋ ਅਸੀਂ ਬੈਂਡੇਜ ਜੋ ਵੀ ਹੁੰਦੇ ਨਾ ਸਮੌਲ, ਅਸੀਂ ਕੋਈ ਸਰਜਰੀ ਨਹੀਂ ਇੱਥੇ ਇਸ ਵੇਲੇ ਸ਼ੁਰੂ ਕੀਤੀ, ਪਰ ਅਸੀਂ ਉਸੇ ਤਰ੍ਹਾਂ ਦਿੱਲੀ ਦੇ ਏਰੀਆ ਵਿੱਚ ਅਸੀਂ 1-2 ਗੁਰਦੁਆਰਿਆਂ ਵਿੱਚ ਆਪਣਾ ਬੇਸ ਬਣਾਉਣਾ ਹੈ। ਤੁਸੀਂ ਸਮਝੋਗੇ ਵੀ ਬੇਸ ਕੈਂਪ ਸਿਰਫ ਕਾਠਮੰਡੂ ਨਹੀਂ ਅਸੀਂ ਬਣਾ ਸਕਣਾ, ਕਿਉਂਕਿ ਲੋੜਾਂ ਇੱਥੋਂ ਹੀ ਪੂਰੀਆਂ ਹੋਣੀਆਂ ਦਿੱਲੀ ਤੋਂ। ਸਭ ਤੋਂ ਨੀਅਰੈਸਟ ਅਰਬਨ ਸਿਟੀ ਹੈ ਕਾਠਮੰਡੂ ਤੋਂ, ਹੈ ਨਾ, ਆਪਣੀ ਸਹਾਇਤਾ ਪਹੁੰਚਣ ਨੂੰ। ਸੋ ਸਾਡਾ ਜਿਹੜਾ ਬੇਸ ਕੈਂਪ ਦਿੱਲੀ ਦਾ ਹੋਏਗਾ, ਉੱਥੇ ਅਸੀਂ ਦਵਾਈਆਂ ਤੇ ਇਹ ਸਾਰੇ ਬੈਂਡੇਜਸ, ਆਇੰਟਮੈਂਟ, ਜਿਸ ਤਰ੍ਹਾਂ ਕਿਸੇ ਨੂੰ ਸੱਟ ਲੱਗ ਜਾਵੇ, ਹੈ ਨਾ, ਤੇ ਇਹਨਾਂ ਦੇ ਇਕੱਠਾ ਕਰਨਾ ਆ। ਤੇ SGPC ਹੁਣਾਂ ਨੂੰ ਤੁਸੀਂ ਸੁਣਿਆ ਹੋਏਗਾ ਵੀ ਇਹਨਾਂ DSGMC ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ SGPC ਹੁਣਾਂ ਨੇ ਵਾਅਦਾ ਕੀਤਾ ਹੈ ਕਿ ਅਸੀਂ ਰੋਜ਼ 25,000 ਫੂਡ ਪੈਕਸ ਖਿਲਾਉਣੇ ਨੇ। ਮੈਨੂੰ ਪਤਾ ਵੀ ਇਹਨਾਂ ਦੇ ਨੁਮਾਇੰਦਾ ਕੱਲ ਗਏ ਸੀ ਪਤਾ ਕਰਨ ਨੂੰ ਵੀ ਕੀ ਲੋੜ ਹੈ, ਪਰ ਸਾਰਿਆਂ ਨੂੰ ਪਤਾ ਕਿ ਭੂਚਾਲ ਦੇ ਵਿੱਚ ਫੱਟੜ ਹੋਏ ਬੰਦਿਆਂ ਦੇ ਲਈ ਜੋ ਮਲਮ ਤਿਆਰ ਹੁੰਦੀ ਹੈ, ਉਹ ਫ੍ਰੈਕਚਰ ਦੀ ਹੁੰਦੀ ਹੈ, ਸੱਟਾਂ ਦੀ ਹੁੰਦੀ ਹੈ। ਸੋ ਉਹ ਜਿਹੜੀ ਦਵਾਈਆਂ ਅਸੀਂ ਲੈ ਗਏ ਹਾਂ ਇੱਕ ਬੈਚ, ਉਹ ਤਾਂ ਸਿਰਫ ਇੱਕ ਸ਼ੁਰੂਆਤ ਸੀ, ਕਿਉਂਕਿ ਅਜੇ ਤੱਕ ਗਵਰਨਮੈਂਟ ਨੇ ਕੱਲ ਦੀ ਸ਼ਾਮ ਤੱਕ ਅਕੋਰਡਿੰਗ ਟੂ ਦੀ 에ਅਰਲਾਈਨਸ ਦੇ ਰਾਹੀਂ ਅਸੀਂ ਸਮਝੌਤਾ ਕਰ ਰਹੇ ਸਨ, ਤੁਸੀਂ ਸਾਨੂੰ ਫreight ਵੇਵ ਕਰੋ, ਵੀ ਮਾਫ ਕਰੋ ਕਿਰਾਇਆ। ਕਹਿੰਦੇ ਸਨ ਅਜੇ ਗਵਰਨਮੈਂਟ ਨੇ ਐਕਸਪੋਰਟ ਲਾਇਸੈਂਸ ਦੀ ਐਗਜ਼ੈਂਪਸ਼ਨ ਨਹੀਂ ਦਿੱਤੀ। ਸੋ ਅਸੀਂ ਕਿਸੇ ਹੋਰ ਕੰਪਨੀ ਜਿਹੜੇ ਸੇਵਾਵਾਂ ਸਾਡੇ ਨਾਲ ਕਰਦੇ ਨੇ, ਉਹ ਕਹਿੰਦੇ ਅਸੀਂ ਤੁਸੀਂ ਸਾਡਾ ਐਕਸਪੋਰਟ ਲਾਇਸੈਂਸ ਵਰਤ ਲਓ। ਸੋ ਇਹ ਥੋੜੀ ਜਿਹੀਆਂ ਘਾਲੋਂ ਹੋ ਰਹੀ ਹੈ, ਕਹਿ ਲਓ ਡਿਲੇ ਹੋ ਰਹੀ ਹੈ, ਵੀ ਅਸੀਂ ਜਿਹੜਾ ਸਮਾਨ ਲੈ ਕੇ ਜਾਣਾ ਉਹ ਐਸਾ ਨਾ ਹੋਵੇ ਅਸੀਂ ਕਾਰਗੋ ਦੇ ਵਿੱਚ ਹੀ ਕਿੰਨੇ ਪੈਸੇ ਲਾ ਦਈਏ, ਹੈ ਨਾ, ਐਂਡ ਸੋ ਔਨ। ਸੋ ਮੋਸਟ ਇੰਪੋਰਟੈਂਟ ਹੋਏਗਾ ਅਸੀਂ ਜੋ ਫੱਟੜ ਲੋਕ ਨੇ ਉਹਨਾਂ ਦੀ ਕਿਸ ਤਰ੍ਹਾਂ ਮੱਲਮ ਲਾਉਣੀ। ਹਾਂ, ਤੁਸੀਂ ਕਿਸੇ ਪਾਣੀ ਬਿਸਕੁਟ ਦੇ ਸਕਦੇ ਹੋ, ਤਾਂ ਤੁਸੀਂ ਆਮ ਥਾਵਾਂ ਤੇ ਵੀ ਦੇ ਦਿੰਦੇ ਹੋ, ਬਟ the most important input would be ਦਵਾਈਆਂ ਉਹਨਾਂ ਤੇ ਪਹੁੰਚਾਉਣੀਆਂ। ਤੇ ਸਾਡਾ ਇੱਕ ਡਾਕਟਰ ਹਰਮੀਤ ਸਿੰਘ ਹੈ ਦਿੱਲੀ ਦੇ, ਤੇ ਹੋਰ ਵੀ ਇੱਕ ਡਾਕਟਰ ਅਮਰਜੀਤ ਸਿੰਘ ਨੇ, ਉਹ ਕਸ਼ਮੀਰ ਦੇ ਨੇ। ਇਹਨਾਂ ਨੇ ਜੋ ਮੈਡੀਕਲ ਕੈਂਪ ਲਗਾਉਣੇ ਨੇ ਉੱਥੇ, ਉਹਨਾਂ ਦਾ ਇਹੀ ਉਪਰਾਲਾ ਹੋਏਗਾ, ਜਿਹੜੇ ਫੱਟੜ ਨੇ ਉਹਨਾਂ ਦੀ ਕਿਸ ਤਰ੍ਹਾਂ ਮਦਦ ਕਰ ਸਕੀ ਜਾਏ। ਜੀ ਤੇ ਭੈਣ ਜੀ, ਜਿਸ ਤਰ੍ਹਾਂ ਨੇਪਾਲ ਦੇ ਵਿੱਚ ਕਾਫੀ ਸਾਰੇ ਸਿੱਖ ਕੈਜੁਅਲਟੀਜ਼ ਵੀ ਹੋਈਆਂ ਨੇ, ਸੁਣਨ ਵਿੱਚ ਆਇਆ ਸੀ ਕਿ ਜੰਮੂ ਕਸ਼ਮੀਰ ਤੋਂ ਅਤੇ ਪੰਜਾਬ ਦੇ ਵੀ ਕੁਝ ਵਿਅਕਤੀ ਮਾਰੇ ਗਏ ਨੇ। ਇਸ ਬਾਰੇ ਅਗਰ ਤੁਹਾਨੂੰ ਜਾਣਕਾਰੀ ਹੈਗੀ ਤਾਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ। ਹਾਂ, ਤੁਸੀਂ ਠੀਕ ਦੱਸਿਆ ਹੈ ਵੀ ਨਾਰਥ ਇੰਡੀਆ ਇਹ ਭੂਚਾਲ ਤਾਂ ਕੰਟਰੀ ਦੀ ਜੀਓਗ੍ਰਾਫਿਕ ਬਾਉਂਡਰੀ ਨਹੀਂ ਵੇਂਦਾ ਨਾ, ਵੀ ਇੱਥੇ ਕਿਹੜਾ ਦੇਸ਼ ਮੁੱਕਿਆ ਤੇ ਕਿਹੜਾ ਦੇਸ਼ ਸ਼ੁਰੂ ਹੋਇਆ। ਸੋ ਜਦੋਂ ਭੂਚਾਲ ਆਉਂਦਾ ਉਹ ਤਾਂ ਭੂਚਾਲ ਆਇਆ ਹੈ, ਪਰ ਉਸ ਦੇਸ਼ਾਂ ਦੇ ਵਿੱਚ ਆਇਆ ਜਿੱਥੇ, ਜਿਸ ਨੂੰ ਅੱਜ ਕੱਲ ਤੁਸੀਂ ਇੰਡੀਆ ਬੋਲੋਗੇ, ਨੇਪਾਲ ਬੋਲੋਗੇ, ਹੈ ਨਾ, ਮੈਂ ਕਿਹਾ ਚਾਈਨਾ ਵੱਲ ਵੀ ਹੋਇਆ ਹੈ ਡੈਮੇਜ। ਸੋ ਹਾਂ, there has been fatalities, ਲੋਕਾਂ ਦੀ ਮੌਤਾਂ ਵੀ ਹੋਈਆਂ ਨੇ। ਉੱਤਰ ਪ੍ਰਦੇਸ਼ ਕੱਲ ਪਰਸੋਂ ਅਸੀਂ ਇੱਕ ਇੱਥੇ ਕਾਰ ਸੇਵਾ ਵਾਲਾ ਬਾਬੇ ਨਾਲ ਕਿਸੇ ਹੋਰ ਮੁੱਦੇ ਤੇ ਉਹਨਾਂ ਨੂੰ ਮਿਲਣਾ ਸੀ, ਤੇ ਉਹ ਕਹਿੰਦੇ ਅਸੀਂ ਗਏ ਹੋਏ ਹਾਂ ਯੂਪੀ, ਕਿਉਂਕਿ ਉੱਥੇ ਜੋ ਭੂਚਾਲ ਆਇਆ ਤੇ ਜੋ
ਪ੍ਰੋਬਲਮ ਆਈ ਸੀ, ਅਸੀਂ ਉੱਥੇ ਪਹੁੰਚੇ ਹਾਂ। ਯੂਨਾਈਟਿਡ ਸਟੇਟਸ ਇਸ ਵੇਲੇ ਇੱਧਰਲੇ ਇੰਡੀਆ ਵੱਲ ਅਸੀਂ ਕੁਝ ਕਰ ਨਹੀਂ ਰਹੇ, ਯੂਪੀ ਜਾਂ ਬਿਹਾਰ ਵੱਲ ਅਸੀਂ ਫੋਕਸ ਰੱਖਿਆ ਹੈ ਕਾਠਮਾਂਡੂ ਦਾ, ਪਰ ਜੇ ਲੋੜ ਪਈ ਇੱਥੇ ਵੀ ਪਹੁੰਚ ਸਕੀਦੇ। ਪਰ ਕਾਰ ਸੇਵਾ ਵਾਲੇ ਬਾਬੇ ਗਏ ਹੋਏ ਨੇ ਤੇ ਅਸੀਂ ਉਹਨਾਂ ਨਾਲ ਸੰਪਰਕ ਹੈ ਸਾਡਾ, ਜੇ ਐਸੀ ਸਿਚੁਏਸ਼ਨ ਹੋਈ ਕਿ ਉਹਨਾਂ ਨੂੰ ਲੋੜ ਹੈ। ਪਰ ਤੁਹਾਨੂੰ ਪਤਾ ਹੀ ਹੈ ਇਹ ਇੰਡੀਆ ਵਿੱਚ ਮਦਦ ਦੇਣੀ ਹੁਣ ਸੌਖੀ ਹੈ, ਬਿਕੋਜ਼ ਉਸੇ ਕੰਟਰੀ ਵਿੱਚ ਬਾਕੀ ਦੇ ਸ਼ਹਿਰ ਲਾਗੇ ਜਿਹੜੇ ਨੇ ਉਹ ਚੰਗੇ ਹਾਲਾਤ ਵਿੱਚ ਨੇ। ਕਾਠਮਾਂਡੂ ਐਸੀ ਸ਼ਹਿਰ ਥਾਂ ਹੈ ਜਿੱਥੇ ਨੀਅਰੈਸਟ ਹੈਲਪ ਤੁਹਾਨੂੰ ਮਿਲੇਗੀ, ਉਹ ਨੇਪਾਲ ਚ ਨਹੀਂ ਮਿਲੇਗੀ, ਇਟਸ ਅਫੈਕਟਿੰਗ ਮੋਸਟ ਆਫ ਦੀ ਅਰਬਨ ਏਰੀਆਜ਼ ਆਫ ਕਾਠਮਾਂਡੂ। ਜੀ ਜੀ। ਤੇ ਭੈਣ ਜੀ, ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕੀਤੀ ਕਿ ਉੱਥੇ ਹਿਸਟੋਰੀਕਲ ਗੁਰਦੁਆਰੇ ਵੀ ਨੇ, ਬਟ ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਨੇਪਾਲ ਦੇਸ਼ ਦੇ ਨਾਲ ਸਿੱਖਾਂ ਦਾ ਕੀ ਹਿਸਟੋਰੀਕਲ ਕਨੈਕਸ਼ਨ ਹੈ? ਅਗਰ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਤੇ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ, ਕਹਿੰਦੇ ਨਹੀਂ ਫਿਰ ਇਹ ਜਨਮ ਸਾਖੀਆਂ ਚ ਲਿਖਿਆ ਹੈ, ਗੁਰੂ ਨਾਨਕ ਸਾਹਿਬ ਗਏ ਸਨ ਕਾਠਮਾਂਡੂ, ਹੈ ਨਾ। ਸੋ ਉਹ ਗੁਰਦੁਆਰਾ ਸਾਹਿਬ ਸਾਡੇ ਲਈ ਇਤਿਹਾਸਕ ਹੈ। ਕੱਲ ਹੀ ਸਾਡੇ ਸੇਵਾਦਾਰਾਂ ਵਿੱਚੋਂ ਇੱਕ ਨੇਪਾਲੀ ਹੈ ਜੋ ਕਹਿੰਦਾ ਮੈਂ ਕਦੀ ਗੁਰਦੁਆਰਾ ਵੇਖਿਆ ਜਾਂ ਸੁਣਿਆ ਨਹੀਂ ਸੀ, ਤੇ ਕੱਲ ਜਦੋਂ ਮੈਂ ਉਹਨੂੰ ਦੱਸਿਆ ਵੀ ਸਾਡੇ ਕੀ ਤਲਕ ਹੈ ਨੇਪਾਲ ਨਾਲ ਹਿਸਟੋਰੀਕਲ ਗੁਰੂ ਪੀਰੀਅਡ ਐਜ਼ ਵੈਲ ਐਜ਼ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ, ਉਹ ਹੈਰਾਨ ਰਹਿ ਗਿਆ। ਕਹਿੰਦਾ ਮੈਂ ਤਾਂ ਆਪਣੇ ਦੇਸ਼ ਜਾ ਰਿਹਾ ਹਾਂ ਤੁਹਾਡੇ ਨਾਲ ਸੇਵਾ ਕਰਨ ਨੂੰ, ਪਰ ਮੈਨੂੰ ਪਤਾ ਨਹੀਂ ਸੀ ਕਿ ਤੁਹਾਡਾ ਸਾਡੇ ਨਾਲ ਕੀ ਰਿਸ਼ਤਾ ਹੈ। ਤੇ ਫਿਰ ਰਿਸ਼ਤਾ ਇਹੀ ਹੈ, ਗੁਰੂ ਨਾਨਕ ਸਾਹਿਬ ਉੱਥੇ ਗਏ ਸਨ ਤੇ ਸਾਡੀਆਂ ਜਿਹੜੀਆਂ ਸਾਖੀਆਂ ਜੁੜੀਆਂ ਨੇ, ਉਹ ਜੋ ਪਿਆਰ ਜੁੜਿਆ ਹੈ ਦੋ ਕਮਿਊਨਿਟੀਜ਼ ਆ, ਉਹ ਇਸ ਪ੍ਰਕਾਰ ਦਾ ਹੁੰਦਾ ਹੈ ਕਿ ਜਦੋਂ ਤੁਹਾਡੇ ਗੁਰੂ ਸਾਹਿਬ ਉੱਥੇ ਗਏ ਹੁਣ, ਜਦੋਂ ਇਰਾਕ ਵੀ ਸਾਨੂੰ ਪਤਾ ਹੈ ਕਿ ਗੁਰਦੁਆਰਾ, ਸਾਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਸਾਡਾ ਹੀ ਥਾਂ ਹੈ, ਅਸੀਂ ਜਾਣਾ ਹੈ। ਨੰਬਰ 2, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਕਿਹਾ ਗਿਆ ਹੈ, ਮੈਂ ਸੁਣਿਆ ਹੈ, ਸੋ ਮੈਂ ਹਿਸਟੋਰੀਅਨ ਨਹੀਂ ਹੈ, ਜੇ ਕਿਸੇ ਨੇ ਵੈਰੀਫਾਈ ਕਰਨਾ ਪਲੀਜ਼ ਦੱਸ ਦਿਓ, ਤੇ ਮਹਾਰਾਜਾ ਰਣਜੀਤ ਸਿੰਘ ਪਹਿਲੇ ਰਾਜੇ ਸਨ ਜਿਨ੍ਹਾਂ ਨੇ ਗੋਰਖਿਆਂ ਦੀ ਜੋ ਐਬਿਲਿਟੀ, ਸ਼ਕਤੀ ਜਾਂ ਗੁਣ ਹਨ ਸੋਲਜਰਸ ਦੇ, ਉਹਨਾਂ ਨੇ ਪਛਾਣੇ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਜੋ ਆਰਮੀ ਸੀ ਉਹ ਕੈਵਲਰੀ ਸੀ, ਘੋੜਸਵਾਰ ਸੀ, ਸਿੱਖ ਘੋੜਸਵਾਰ ਹੁੰਦੇ ਸਨ, ਤੇ ਪੈਦਲ ਜਿਹੜੇ ਫੁੱਟ ਸੋਲਜਰਸ ਹੁੰਦੇ ਨੇ ਉਹ ਨਹੀਂ ਸਨ। ਸੋ ਮਹਾਰਾਜਾ ਰਣਜੀਤ ਸਿੰਘ ਨੇ ਪਛਾਣੇ ਗੋਰਖਿਆਂ ਦੀ ਜਿਹੜੇ ਗੁਣ ਨੇ, ਤੇ ਉਹਨਾਂ ਨੇ ਆਪਣੀ ਰੈਜੀਮੈਂਟ, ਉਹਨਾਂ ਦੇ ਆਪਣੀ ਆਰਮੀ ਵਿੱਚ ਗੋਰਖਿਆਂ ਨੂੰ ਸ਼ਾਮਲ ਕੀਤਾ ਸੀ। ਫਿਰ ਬ੍ਰਿਟਿਸ਼ ਨੇ ਇਸ ਨੂੰ ਮੁੱਖ ਰੱਖ ਕੇ ਨਾ ਉਹਨਾਂ ਨੇ ਆਪਣੀ ਬ੍ਰਿਟਿਸ਼ ਆਰਮੀ ਵਿੱਚ ਵੀ ਗੋਰਖਿਆਂ ਦੀ ਭਰਤੀ ਹੋਣੀ ਸ਼ੁਰੂ ਹੋਈ ਸੀ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਸਿੱਖ ਬ੍ਰਿਟਿਸ਼ ਰਾਜ ਦੇ ਵੇਲੇ ਤਰ੍ਹਾਂ ਤਰ੍ਹਾਂ ਦੇ ਦੇਸ਼ਾਂ ਵਿੱਚ ਰਹਿ ਕੇ ਆਏ ਨੇ ਤੇ ਉਹਨਾਂ ਦੀ ਉੱਥੇ ਲੜਾਈਆਂ ਹੋਈਆਂ ਸਨ, ਉਸੇ ਤਰ੍ਹਾਂ ਗੋਰਖੇ ਸਨ। ਸੋ ਸਾਡਾ ਇਹ ਇੱਕ ਕਾਮਨ ਹੈਰੀਟੇਜ ਕਹਿ ਲਓ, ਸਾਡੀ ਬ੍ਰਿਟਿਸ਼ ਕਾਲੋਨੀ ਦੇ ਟਾਈਮ ਅਸੀਂ ਕਿਸ ਤਰ੍ਹਾਂ ਆਰਮੀ ਦੀ ਮਾਰਸ਼ਲ ਕੰਟਰੀਬਿਊਸ਼ਨ ਹੋਈ ਸੀ, ਉਸ ਤਰ੍ਹਾਂ ਗੋਰਖਿਆਂ ਦੀ ਹੈ। ਇਹ ਬਹਾਦਰ ਉਹਨਾਂ ਦੇ ਨਾਮ ਹੀ ਹੁੰਦੇ ਨਾ, ਬਹਾਦਰ ਸਿੰਘ ਹੈ ਨਾ, ਸਿੰਘ ਵੀ ਹੁੰਦੇ ਨੇ, ਜੰਗ ਹੈ ਨਾ, ਇਸ ਤਰ੍ਹਾਂ ਦੇ ਨਾਂ। ਸੋ ਉਹਨਾਂ ਦੀ ਜੋ ਹੈਰੀਟੇਜ ਹੈ ਕਵਾਂਗੀ ਮਾਰਸ਼ਲ, ਉਹ ਸਾਡੇ ਨਾਲ ਜੁੜੀ ਹੋਈ ਹੈ। ਅੱਜ ਦੇ ਟਾਈਮ ਭਾਵੇਂ ਨੇਪਾਲ ਦੇਸ਼ ਡਿਵੈਲਪਿੰਗ ਨੇਸ਼ਨਸ ਵਿੱਚੋਂ ਐਸਾ ਹੈ ਕਿ ਉੱਥੇ ਇਕਨੋਮਿਕ ਗਰੋਥ ਲਿਮਿਟਡ ਹੈ, ਪਰ ਇਹਨਾਂ ਦੀ ਹਿਸਟਰੀ ਵੇਖੋ, ਜਦੋਂ ਮਹਾਰਾਣੀ ਜਿੰਦਾਂ ਨੂੰ ਬ੍ਰਿਟਿਸ਼ ਰਾਜ ਨੇ ਕੱਢਿਆ ਸੀ ਤੇ ਮਤਲਬ ਵੀ ਐਗਜ਼ਾਈਲ ਸਨ ਇੰਡੀਆ ਤੋਂ, ਹੈ ਨਾ, ਉਹਨਾਂ ਨੇ ਮੇਰੇ ਖਿਆਲ 18 ਸਾਲ ਕਾਠਮਾਂਡੂ ਉਸ ਕਿੰਗ ਆਫ ਨੇਪਾਲ ਨੇ, ਰਾਜੇ ਨੇ ਚੰਗੇ ਹਾਲਾਤਾਂ ਵਿੱਚ ਉਹਨੂੰ ਰਾਣੀ ਵਾਂਗੂ ਮਹਿਲ ਦੇ ਕੇ ਉੱਥੇ ਠਹਿਰਨ ਦਿੱਤਾ ਸੀ। ਇਹ ਅੱਜ ਦੇ ਦਿਨਾਂ ਵਿੱਚ ਅਸੀਂ ਪੋਲੀਟੀਕਲ ਅਸਾਈਲਮ ਜੋ ਕਵਾਂਗੇ, ਹੈ ਨਾ। ਸੋ ਸਾਡਾ ਕਨੈਕਸ਼ਨ ਵਿਦ ਨੇਪਾਲ ਹਿਸਟੋਰੀਕਲ ਸੋਚ ਵਿੱਚ ਜਾਂ ਮਾਰਸ਼ਲ ਕਮਿਊਨਿਟੀ ਦੇ ਰਾਹੀਂ ਅਸੀਂ ਦਲੇਰ ਲੋਕ ਹਾਂ, ਉਹ ਵੀ ਦਲੇਰ ਲੋਕ ਨੇ, ਇਹ ਹੈ। ਸੋ ਭਾਵੇਂ ਉਹਨਾਂ ਦੇ ਜਿਹੜੇ ਅੱਜ ਦੀ ਪਨੀਰੀ ਕਹਿੰਦੀ ਸੀ ਸਾਨੂੰ ਪਤਾ ਹੀ ਨਹੀਂ ਸੀ, ਮੈਂ ਕਿਹਾ ਤੁਸੀਂ ਜਦੋਂ ਹੁਣ ਜਾਓਗੇ ਤੁਸੀਂ ਪਤਾ ਕਰੋਗੇ ਜਿਸ ਦੇਸ਼ ਨੂੰ ਤੁਸੀਂ ਆਪਣਾ ਸਮਝਿਆ ਸੀ, ਹੋਰਨਾਂ ਨੇ ਕਿਸ ਤਰ੍ਹਾਂ ਉਸਨੂੰ ਵੇਖਿਆ ਹੈ। ਜੀ ਬਿਲਕੁਲ। ਭੈਣ ਜੀ, ਜਿਸ ਤਰ੍ਹਾਂ ਅਸੀਂ ਇਨ ਦਾ ਇੰਟਰੋਡਕਸ਼ਨ ਅਸੀਂ ਆਲਰੇਡੀ ਮੈਂਸ਼ਨ ਕਿ ਇਸ ਤਰ੍ਹਾਂ ਸਾਡੇ ਮਾਣ ਕਰਦੇ ਹੋ 86 ਦੇ ਉੱਪਰ। ਆਲਸੋ ਵੀ ਰੀਅਲੀ ਅਪਰੀਸ਼ੀਏਟ ਕਿ ਤੁਸੀਂ ਟਾਈਮ ਟੂ ਟਾਈਮ ਇਸ ਤਰ੍ਹਾਂ ਦੇ ਉਪਰਾਲੇ ਵੀ ਕਰਦੇ ਹੋ। ਆਲਸੋ ਤੁਸੀਂ ਸਰਬੱਤ ਦੇ ਭਲੇ ਦੇ ਮਾਰਗ ਤੇ ਚੱਲ ਰਹੇ ਹੋ। ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਸਾਰੇ ਇਸ ਵੇਲੇ ਤੁਹਾਨੂੰ ਦੁਨੀਆ ਵੇਖ ਰਹੀ ਹੈ, ਸੁਣ ਰਹੀ ਹੈ TV 84 ਰਾਹੀਂ, ਅਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ ਨੇਪਾਲ ਦੇ ਵਿੱਚ ਲੋਕਾਂ ਦੀ? ਆਲਸੋ ਹਾਊ ਕੈਨ ਵੀ ਵੋਲੰਟੀਅਰ? ਆਲਸੋ ਵਾਟ ਆਰ ਦੀ ਇਮੀਡੀਏਟ ਨੀਡਸ ਰਾਈਟ ਨਾਓ ਐਕਸੈਪਟ ਮੈਡੀਸਿਨਸ? ਹੋਰ ਕਿਸ ਚੀਜ਼ ਦੇ ਵਿੱਚ ਅਸੀਂ ਮਦਦ ਕਰ ਸਕਦੇ ਹਾਂ? ਸਭ ਤੋਂ ਵੱਡੀ ਨੀਡ ਹੈ ਮੈਡੀਕਲ, ਮੈਡੀਕਲ ਐਂਡ ਰੀਕਨਸਟਰਕਸ਼ਨ। ਓਕੇ, ਸੋ ਜੇ ਤੁਸੀਂ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਹੋ, ਐਸਪੈਸ਼ਲੀ ਦਿੱਲੀ ਤੇ ਅੰਮ੍ਰਿਤਸਰ ਵੀ, ਜੇ ਸਾਨੂੰ ਅਸੀਂ ਚਾਹੋਗੇ ਇੱਥੇ ਵੀ ਖੜਾ ਕਰ ਦਾਂਗੇ ਇੱਕ ਮੈਡੀਕਲ ਕੈਂਪ
ਜਿੱਥੇ ਅਸੀਂ ਸਮਾਨ ਇਕੱਠਾ ਕਰਨਾ ਹੈ। ਤੇ ਜਿਸ ਤਰ੍ਹਾਂ ਮੈਂ ਦੱਸਣ ਲੱਗੀ ਸੀ SGPC ਹੋਣਾ ਨੇ ਜੋ ਆਪਣਾ ਸਮਾਨ ਖਿਲਾਉਣਾ, ਅਸੀਂ ਸੋਚਦੇ ਹਾਂ ਵੀ ਸਾਨੂੰ ਵੀ ਇੱਕ ਸਿੱਖ ਜਥੇਬੰਦੀ ਸਮਝ ਕੇ ਜੇ ਸਾਡਾ ਵੀ 1-2 ਡੱਬੇ ਉਹਨਾਂ ਦੇ ਨਾਲ ਚਲੇ ਜਾਣ ਤੇ ਸਾਨੂੰ ਡੇਲੀ ਅਸੀਂ ਸਮਾਨ ਖਿਲਾ ਸਕਾਂਗੇ। ਇਹ ਟਾਈਪ ਅਸੀਂ ਮੰਗਿਆ ਹੈ ਉਹਨਾਂ ਤੋਂ ਤੇ ਸਾਨੂੰ ਆਸ ਹੈ ਕਿ ਪੂਰੀ ਹੋਏਗੀ, ਕਿਉਂਕਿ ਅਸੀਂ ਸਮਾਨ ਖਿਲਾ ਰਹੇ ਹਾਂ ਤੇ ਉੱਥੇ ਉਹਨਾਂ ਨੇ ਵੀ ਸਮਾਨ ਖਿਲਾਉਣਾ ਹੈ। ਸੋ ਜਿਨ੍ਹਾਂ ਨੇ ਵੀ ਮਾਇਕ ਤੌਰ ਤੇ ਜਾਂ ਚੀਜ਼ ਦੇ ਤੌਰ ਤੇ ਨਾ ਮੁੱਠੀ ਦੇ ਤੌਰ ਤੇ ਮੈਡੀਕਲ ਕੈਂਪ ਲਈ ਕੁਛ ਵੀ ਸਮਾਨ ਜੋ ਸੰਬੰਧਿਤ ਹੈ, ਤੁਸੀਂ ਜੇ ਸਾਨੂੰ ਈਮੇਲ ਕਰਕੇ ਪੁੱਛ ਲਓ। ਅਦਰਵਾਈਜ਼ ਅੱਜ ਕੱਲ ਇੰਟਰਨੈਟ ਤੇ ਸਭ ਰੱਬ ਹੈ ਤੇ ਸਭ ਡਾਕਟਰ ਹੈ, ਤੁਸੀਂ ਪਤਾ ਵੇਖ ਸਕਦੇ ਹੋ ਵੀ ਉੱਥੇ ਕੀ ਸਮਾਨ ਚਾਹੀਦਾ ਹੁੰਦਾ ਅਰਥਕੁਇਕ ਤੋਂ ਬਾਅਦ, ਕੀ ਦਵਾਈਆਂ, ਐਂਟੀਸੈਪਟਿਕਸ ਨਾ, ਬੈਂਡੇਜਸ, ਜਿਹੜੇ ਹੱਡ ਟੁੱਟੇ ਨਾ ਹੋਣ ਜਾਂ ਕਰੇਰ ਆਈ ਹੋਵੇ ਉਹਨਾਂ ਦੀ ਕੀ ਲੋੜ ਹੁੰਦੀ ਹੈ। ਸੋ ਦੈਟਸ ਵਨ। ਨੰਬਰ 2, ਮੈਡੀਕਲ ਪਰਸਨਲ। ਹੁਣ ਸਾਡੀ ਟੀਮ ਵਿੱਚ ਅਸੀਂ ਇਸ ਵੇਲੇ 3 ਲੋਕ ਦਰਦ ਨੇ ਜਿਹੜੇ ਮੈਡੀਕਲ ਨੇ, ਹੈ ਨਾ, ਪਰ ਇਹਨਾਂ ਨੇ ਫਿਰ ਵਾਪਸ ਵੀ ਆਉਣਾ ਕਿਉਂਕਿ ਕੰਮ ਛੱਡ ਕੇ ਜਾਂਦੇ ਨੇ, ਹੈ ਨਾ। ਸੋ ਜੇ ਤੁਹਾਡੇ ਵਿੱਚ ਕੋਈ ਵੀ ਹੈ ਜਾਂ ਜਾਣਾ ਚਾਹੁੰਦਾ ਹੈ ਤੇ ਸਾਡੇ ਨਾਲ ਸੰਪਰਕ ਕਰੋ। contact@united6.org, contact@united6.org। ਸਾਡੇ ਜਿਹੜੀ ਵੈਬਸਾਈਟ ਤੇ united6.org ਤੇ ਜਾ ਕੇ ਆਵਰ ਆਫਿਸਿਸ ਤੋਂ ਤੁਸੀਂ ਸਾਡੇ ਟੈਲੀਫੋਨ ਨੰਬਰ, ਈਮੇਲ ਐਡਰੈਸ ਆਪੋ ਆਪਣੇ ਦੇਸ਼ਾਂ ਵਿੱਚ ਲੱਭ ਸਕਦੇ ਹੋ ਤੇ ਉੱਥੇ ਈਮੇਲ ਪਾ ਕੇ ਟੈਲੀਫੋਨ ਕਰਕੇ ਪਤਾ ਕਰੋ ਵੀ ਅਸੀਂ ਕਿਸ ਤਰ੍ਹਾਂ ਐਨਰੋਲ ਕਰ ਸਕਦੇ ਆਪਣੇ ਆਪ ਨੂੰ ਸੇਵਾਦਾਰ ਦੇ ਤੌਰ ਤੇ। ਮੈਂ ਕੱਲ ਰਾਤ ਹੀ ਸੌਣ ਤੋਂ ਪਹਿਲਾਂ, ਰਾਤ ਨਹੀਂ ਸੀ, ਸਵੇਰ ਦੇ ਵਾਵਾ ਅੰਮ੍ਰਿਤ ਵੇਲਾ ਸੀ ਤੇ ਇੱਕ ਈਮੇਲ ਆਇਆ ਸੀ ਬੈਂਗਲੌਰ ਤੋਂ ਤੇ ਲੱਗਦਾ ਸੀ ਉਹ ਹੋਣਗੇ 60 ਸਾਲਾਂ ਦੇ ਤੇ ਉਹ ਕਹਿੰਦੇ ਸਨ ਵੀ ਮੈਂ ਵੀ ਸੇਵਾ ਕਰਨੀ ਹੈ, ਮੈਂ ਆਰਕੀਟੈਕਟ ਹਾਂ ਸ਼ਾਇਦ ਬੋਲੇ ਸਨ ਤੇ ਉਹਨਾਂ ਨੂੰ ਅਸੀਂ ਜਵਾਬ ਦਿੱਤਾ ਸੀ ਆਹ ਫਾਰਮ ਭਰੋ ਤੇ ਤੁਸੀਂ ਸਾਰੇ ਲਾਇਕ ਹੋ ਸੇਵਾ ਦੇ ਤੇ ਅੱਜ ਕੱਲ੍ਹ ਦੀ ਦੁਨੀਆ ਵਿੱਚ ਸਭ ਜਾਣ ਨੂੰ ਤਿਆਰ ਹੁੰਦੇ ਤੇ ਸਭ ਜਾ ਵੀ ਸਕਦੇ ਨੇ। ਸਪੈਸ਼ਲੀ ਇੰਡੀਅਨ ਨੈਸ਼ਨਲਸ ਨੂੰ ਪਾਸਪੋਰਟ ਵੀ ਨਹੀਂ ਚਾਹੀਦਾ ਹੁੰਦਾ, ਸਿਰਫ ID ਚਾਹੀਦੀ ਹੁੰਦੀ ਹੈ ਤੇ ਇਟਸ ਅ ਵੀਜ਼ਾ ਫ੍ਰੀ ਕੰਟਰੀ ਫॉर ਅ ਲੋਟ ਆਫ ਪੀਪਲ। ਸੋ ਸਾਡੀ ਇਹੀ ਲੋੜ ਹੈ। ਪਰ ਮਾਇਕ ਤੌਰ ਤੇ ਇਸ ਕਰਕੇ ਲੋੜ ਹੈ, ਕਈ ਸਾਡੇ ਸੇਵਾਦਾਰ ਨੇ ਯੂਨੀਵਰਸਿਟੀ ਦੇ ਜਿਹੜੇ ਹੁਣ ਅਸੀਂ ਲੈ ਕੇ ਜਾ ਰਹੇ ਹਾਂ, ਉਹ ਆਪਣੀ ਫਲਾਈਟਸ ਦੇ ਪੈਸੇ ਨਹੀਂ ਦੇ ਸਕਦੇ ਕਿਉਂਕਿ ਉਹ ਆਪਣਾ ਟਾਈਮ ਦੇ ਰਹੇ ਨੇ 10 ਦਿਨਾਂ ਵਾਸਤੇ। ਉਹਨਾਂ ਦੇ ਵਾਸਤੇ ਜੋ ਖਰਚਾ ਹੈ ਅਸੀਂ ਉੱਥੇ ਪਹੁੰਚ ਕੇ ਜਿਹੜੇ ਖਰਚੇ ਕਰਨੇ ਨੇ, ਹੈ ਨਾ, ਕਿਉਂਕਿ ਸਭ ਖਰਚਾ ਹੀ ਖਰਚਾ ਹੁੰਦਾ। ਜਦੋਂ ਡਿਜ਼ਾਸਟਰ ਹੋਵੇ ਲੂਣ ਖੰਡ ਤੱਕ ਨਹੀਂ ਇੱਥੇ ਹੁੰਦਾ। ਤੁਸੀਂ ਇਸ ਨੂੰ ਲੈ ਕੇ ਜਾਓ ਤੇ ਮਹਿੰਗਾਈ ਹੈ, ਉੱਥੋਂ ਲਓ ਬਹੁਤ ਮਹਿੰਗਾਈ ਹੁੰਦੀ ਹੈ। ਸੋ ਤੁਹਾਨੂੰ ਤਾਂ ਆਪਾਂ ਨੂੰ ਪਤਾ ਹੈ ਆਪਣੇ ਘਰ ਥੋੜਾ ਜਿਹਾ ਨੁਕਸਾਨ ਆ ਜਾਵੇ ਤੇ ਅਸੀਂ ਜ਼ਿਆਦਾ ਪੀੜਤ ਹੋ ਜਾਂਦੇ ਹਾਂ। ਇਹ ਤਾਂ ਇਹਨਾਂ ਦੇ ਘਰ ਤਬਾਹ ਹੋਏ ਹੁੰਦੇ ਨੇ। ਸੋ United6 ਦੇ ਵੈਬਸਾਈਟ ਤੇ ਜਾ ਕੇ ਤੁਸੀਂ ਡੋਨੇਟ ਕਰੋ, united6.org/donate। ਪਤਾ ਕਰੋ ਸਾਡੇ ਕਿਹੜੇ ਬੈਂਕ ਅਕਾਊਂਟਸ ਨੇ ਜੇ ਤੁਸੀਂ ਖੁਦ ਜਾ ਕੇ ਡਾਇਰੈਕਟ ਟ੍ਰਾਂਸਫਰ ਕਰਨੀ ਹੈ ਜਾਂ ਪੇਪੈਲ ਰਾਹੀਂ ਜਾਂ ਕਿਸੇ ਵੀ ਤਰੀਕੇ ਹੁੰਦੇ ਨੇ ਅੱਜ ਕੱਲ੍ਹ ਦੇ ਪੈਸੇ ਦੇਣ ਦੇ। ਜੀ ਅਮੀ, ਅਸੀਂ ਵੀ ਰਿਕੁਐਸਟ ਕਰਦੇ ਆਪਣੇ ਸਾਰੇ ਵਿਊਅਰਸ ਨੂੰ ਕਿਸੇ ਨਾ ਕਿਸੇ ਤਰ੍ਹਾਂ United6 ਦੀ ਹੈਲਪ ਕਰਨ ਤੇ ਨੇਪਾਲ ਦੇ ਵਿੱਚ ਜਿਹੜੇ ਪੀੜਤ ਲੋਕ ਨੇ ਉਹਨਾਂ ਦੀ ਮਦਦ ਕਰਨ। ਸੋ ਥੈਂਕ ਯੂ ਸੋ ਮਚ ਭੈਣ ਜੀ ਕਿ ਤੁਸੀਂ ਨੇਪਾਲ ਦੇ ਹਵਾਲੇ ਨਾਲ ਬਹੁਤ ਸਾਰੀ ਸਾਨੂੰ ਇਨਫੋਰਮੇਸ਼ਨ ਦਿੱਤੀ। ਤੇ ਜਿਸ ਤਰ੍ਹਾਂ ਹੁਣ ਅਸੀਂ ਇਹ ਵੀ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ United6 ਹਿਊਮੈਨਿਟੇਰੀਅਨ ਤੋਂ ਇਲਾਵਾ ਸਿੱਖ ਕੌਮ ਦੇ ਹਵਾਲੇ ਲਈ, ਸਿੱਖ ਕੌਮ ਦੇ ਭਲੇ ਲਈ ਅਤੇ ਸਰਵੱਤ ਦੇ ਭਲੇ ਲਈ ਹੋਰ ਕਿਹੜੇ ਪ੍ਰੋਜੈਕਟ ਤੇ ਮਦਦ ਕਰ ਰਹੀ ਹੈ ਇਸ ਵੇਲੇ? ਮੈਂ ਪੰਜਾਬ ਇਸ ਕਰਕੇ ਰਹਿੰਦੀ ਹਾਂ ਕਿਉਂਕਿ ਇਹ ਇੱਕ ਬੇਸ ਬਣ ਗਿਆ ਸਾਡਾ ਜਿੱਥੇ ਅਸੀਂ ਬਹੁਤ ਸਾਰੇ ਪੀੜਤ ਲੋਕਾਂ ਨੂੰ, ਮਾਈਨੋਰਿਟੀ ਕਮਿਊਨਿਟੀਜ਼ ਦੀ ਮਦਦ ਕਰ ਸਕਦੇ ਹਾਂ। ਜਿਸ ਤਰ੍ਹਾਂ 2 ਹਫ਼ਤਿਆਂ ਬਾਅਦ ਹੀ 9 ਤਰੀਕ ਨੂੰ ਅਸੀਂ ਸੰਗਰੂਰ ਜਾ ਰਹੇ ਹਾਂ। ਬੈਂਕਾਕ ਦੀ ਸੰਗਤ ਰਾਹੀਂ ਸਾਨੂੰ ਜੋ ਸਹਾਇਤਾ ਮਿਲੀ ਹੈ, ਇੱਕ ਬਹੁਤ ਚੰਗਾ ਪਰਿਵਾਰ ਹੈ, ਉਹਨਾਂ ਨੇ ਕਿਹਾ ਸੀ ਅਸੀਂ 100 ਵਿਧਵਾਵਾਂ ਜਿਹੜੀਆਂ ਕੀ ਕਹਿੰਦਾ ਹੁੰਦਾ ਹੈ ਵਾਹਿਗੁਰੂ ਫਾਰਮਸਰੀ ਸਾਈਡ ਹੈ ਨਾ, ਜਿਹਨਾਂ ਦੇ ਪ੍ਰਤੀ ਆਤਮਘਾਤ ਕਰ ਦਿੰਦੇ ਨੇ ਤੇ ਉਹ ਜ਼ਿਮੀਂਦਾਰ ਹੁੰਦੇ ਨੇ, ਬਹੁਤ ਕਰਜ਼ੇ ਆਉਣ ਕਰਕੇ ਅਸੀਂ ਪਿਛਲੇ 4 ਸਾਲਾਂ ਤੋਂ 50 ਵਿਧਵਾਵਾਂ ਨੂੰ ਪੈਨਸ਼ਨ ਦਿੰਦੇ ਆਏ ਸਾਂ। ਪਿਛਲੇ ਸਾਲ ਜਦੋਂ ਅਸੀਂ ਬੈਂਕਾਕ ਗਏ ਉਹ ਕਹਿੰਦੇ ਹੋਰ 100 ਪਰਿਵਾਰਾਂ ਨੂੰ ਤੁਸੀਂ ਦਿਓ ਅਸੀਂ। ਸੋ ਉਹ ਆ ਰਹੇ ਨੇ, ਸੋ ਉਹਨਾਂ ਨੂੰ ਲੈ ਕੇ ਜਾਣਾ ਹੈ। ਤੇ ਉਸ ਵੇਲੇ ਸਾਡੇ ਜਿਹੜੇ ਸੇਵਾਦਾਰ ਨੇ ਇੱਥੇ ਕਰਨਲ ਸਕਾਊਟ ਜਿਹਨੂੰ ਅਸੀਂ ਬੋਲਦੇ ਹਾਂ, ਕਰਨਲ ਮਨਮੋਹਨ ਸਿੰਘ ਸਕਾਊਟ, ਉਹ ਉਹਨਾਂ ਨੂੰ ਲੈ ਕੇ ਜਾ ਰਹੇ ਕਿਉਂਕਿ ਉਸ ਪਰਿਵਾਰਾਂ ਵਿੱਚ ਜਿੱਥੇ ਅਸੀਂ ਪੈਨਸ਼ਨ ਦਿੰਦੇ ਹਾਂ ਬੱਚੇ ਹੋਣਗੇ, ਕਿਉਂਕਿ ਸਾਡਾ ਪੈਨਸ਼ਨ ਉਹਨੂੰ ਹੀ ਦਿੰਦੇ ਹਾਂ ਜਿਨ੍ਹਾਂ ਦੇ ਬੱਚੇ ਸਕੂਲ ਜਾ ਰਹੇ ਨੇ, ਸੋ ਦੈਟ ਉਹ ਸਕੂਲ ਆਉਣ ਤੋਂ ਉਹਨਾਂ ਨੂੰ ਕੱਢਣ ਨਾ। ਸੋ ਉਹਨਾਂ ਬੱਚਿਆਂ ਦੀ ਮਾਈਨੋਰਿਟੀ ਸਕਾਲਰਸ਼ਿਪ ਅਸੀਂ ਲਗਾਉਣੀ ਹੈ। ਤੁਹਾਨੂੰ ਪਤਾ ਹੀ ਹੋਏਗਾ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸਨ ਤੇ ਅਸੀਂ ਦੋਸ਼ ਲਾਉਂਦੇ ਹੁੰਦੇ ਸਾਂ ਕਿ ਇਹ ਚੰਗਾ ਕੰਮ ਨਹੀਂ ਕਰ ਰਹੇ, ਬਹੁਤ ਘੱਟ ਕੰਮ ਕਰ ਰਹੇ ਸਿੱਖਾਂ ਲਈ ਜੋ ਵੀ ਹੈ, ਤੇ ਉਹ ਕਹਿੰਦੇ ਹੁੰਦੇ ਸਨ ਕਿ ਹਿਸਟਰੀ ਦੱਸੇਗੀ ਵੀ ਮੈਂ ਕੀ ਕੀਤਾ। ਸੋ 2006 ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਮਨਮੋਹਨ ਸਿੰਘ ਨੇ ਨੈਸ਼ਨਲ ਮਾਈਨੋਰਿਟੀ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਸੀ, ਜਿਹਦੇ ਵਿੱਚ ਜਿਹੜੇ ਵੀ ਮੈਂ ਕਿਹਾ 5 ਮਾਈਨੋਰਿਟੀ ਨੇ ਕਿ 6 ਜੇਨਸ ਤੋਂ ਲੱਗ ਕੇ ਕ੍ਰਿਸਚੀਅਨਸ, ਮੁਸਲਿਮ, ਸਿੱਖ, ਈਸਾਈ, ਬੁੱਧਿਸਟ,
ਇਹਨਾਂ ਲਈ ਜਿਹਨਾਂ ਦੇ ਵੀ ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਐਸਪੈਸ਼ਲੀ 5 ਜਮਾਤ ਤੋਂ ਬਾਅਦ, ਹਰ ਇੱਕ ਬੱਚੇ ਨੂੰ 1000 ਤੋਂ ਲੱਗ ਕੇ ਕਈ ਵਾਰ 5-6 ਹਜ਼ਾਰ ਇੱਕ ਸਾਲ ਦੇ ਵਿੱਚ ਮਿਲਦਾ। ਤੇ ਜਿਹੜੇ ਫਿਰ ਕਾਲਜਿਸ ਯੂਨੀਵਰਸਿਟੀਆਂ ਚਲੇ ਜਾਂਦੇ ਨੇ ਉਹਨਾਂ ਦਾ ਬਾਕੀ ਸਾਰਾ ਖਰਚਾ ਹੈ ਨਾ। ਸੋ ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਸੀ ਸਕਾਲਰਸ਼ਿਪ ਬਾਬਤ। ਸਾਡੀ ਉਪਰਾਲਾ ਹੈ ਜਿੱਥੇ ਵੀ ਅਸੀਂ ਪ੍ਰੋਜੈਕਟ ਕਰਦੇ ਹਾਂ, ਜਿੱਥੇ ਕੋਈ ਬੱਚਾ ਹੈ, ਸਿੱਖ ਬੱਚਾ ਪੀੜਿਤ ਹੈ ਇਨ ਦ ਸੈਂਸ ਦੈਟ ਉਹਨਾਂ ਦੀ ਕਮਾਈ 1 ਲੱਖ ਤੋਂ ਘੱਟ ਹੈ, ਸਾਲ ਦੇ ਵਿੱਚ 2 ਲੱਖ ਤੋਂ ਘੱਟ ਉਹਨਾਂ ਦੇ 2 ਲੈਵਲਸ ਨੇ, ਫਿਰ ਅਸੀਂ ਉਹਨਾਂ ਨੂੰ ਫਾਰਮ ਭਰਵਾਉਂਦੇ ਹਾਂ। ਉਹ ਅਸੀਂ ਕੰਮ ਕਰਨਾ 9 ਤਰੀਕ, ਜਿਹੜੇ 100 ਪਰਿਵਾਰਾਂ ਦੇ 2-2 ਬੱਚੇ ਵੀ ਹੋਣ, ਉਹਨਾਂ ਦਾ ਇਹ ਕੰਮ ਕਰਨਾ। ਤੇ ਉਸੇ ਤਰ੍ਹਾਂ ਜਿੱਥੇ ਅਸੀਂ ਪੈਨਸ਼ਨ ਦਿੰਦੇ ਹਾਂ, ਉਹਨਾਂ ਬੱਚਿਆਂ ਨੂੰ ਐਜੂਕੇਸ਼ਨ ਫੰਡ ਜਿਹੜਾ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦਾ ਹੈ 2006 ਤੋਂ ਸ਼ੁਰੂ ਹੋਇਆ, ਜਿੱਥੇ ਕਰੋੜਾਂ ਦੇ ਪੈਸੇ ਅੱਜ ਸਿੱਖਾਂ ਨੂੰ ਮਿਲ ਰਹੇ ਨੇ, ਕ੍ਰਿਸਚਨਾਂ ਨੂੰ, ਜੋ ਵੀ ਮਾਈਨੋਰਿਟੀਜ਼ ਨੇ। ਉਸੇ ਤਰ੍ਹਾਂ ਸੁਲਤਾਨਪੁਰੀ ਇੱਕ ਕਾਲੋਨੀ ਹੈ ਦਿੱਲੀ ਵਿੱਚ, ਜਿੱਥੇ ਜਦੋਂ 84 ਵਿੱਚ ਕਤਲੇਆਮ ਹੋਇਆ ਸੀ, ਹੈ ਨਾ, ਲੁਕਾਰਾ ਜੈਨੋਸਾਈਡ ਅਸੀਂ ਬੋਲਦੇ ਹਾਂ। ਤੇ ਉਸੇ ਕਾਲੋਨੀ ਵਿੱਚ, ਭਾਵੇਂ ਉਹ ਪਰਿਵਾਰ ਨਹੀਂ ਹਨ, ਪਰ ਉਸੇ ਹਾਲਾਤ ਵਿੱਚ ਰਹਿ ਰਹੇ ਜੋ ਸਿੱਖੀਗਰ ਪਰਿਵਾਰ ਨੇ, ਉਹਨਾਂ ਦੇ ਅਸੀਂ ਬੱਚਿਆਂ ਨੂੰ ਪਿਛਲੇ 5 ਸਾਲਾਂ ਤੋਂ ਜੋ ਸਕਾਲਰਸ਼ਿਪ ਦਿੰਦੇ ਆਏ ਹਾਂ, ਉੱਥੇ ਜਾ ਕੇ ਅਸੀਂ ਇਹ ਗੌਰਮੈਂਟ ਦੀ ਸਕਾਲਰਸ਼ਿਪ ਦੀ ਸਕੀਮ ਹੇਠੋਂ ਉਹਨਾਂ ਨੂੰ ਸਹਾਇਤਾ ਦੇਣੀ ਹੈ। ਇਹ ਗੌਰਮੈਂਟ ਦੀ ਸਕੀਮ ਕਈ ਵਾਰ ਸਾਰੇ ਖਰਚੇ ਨਹੀਂ ਕਰਦੀ, ਜਿਸ ਤਰ੍ਹਾਂ ਅਸੀਂ ਬੱਸਾਂ ਤੇ ਉਹਨਾਂ ਦੇ ਯੂਨੀਫਾਰਮ ਤੇ ਬੁੱਕਸ ਦੇ ਵਾਸਤੇ ਜੋ ਖਰਚਾ ਹੈ 1300 ਰੁਪਏ ਤਕਰੀਬਨ ਇੱਕ ਮਹੀਨੇ ਦਾ, ਉਹ ਸਾਨੂੰ ਆਪ ਪਾਉਣਾ ਪੈਂਦਾ ਹੈ। ਤੇ SGPC ਨੇ ਕਿਹਾ, ਮਾਫ ਕਰਨਾ, ਦਿੱਲੀ ਕਮੇਟੀ ਨੇ ਕਿਹਾ ਸੀ, ਜਦੋਂ ਮੈਂ ਮਨਜੀਤ ਸਿੰਘ ਜੀ ਕੀ ਉਹਨਾਂ ਨੂੰ ਮਿਲੀ ਸਨ 2 ਹਫ਼ਤੇ ਪਹਿਲਾਂ, ਜਦੋਂ ਅੰਮ੍ਰਿਤਸਰ ਆਏ ਸਨ, ਕਿ ਜੇ ਉਹ ਮਾਈਨੋਰਿਟੀ ਸਕੀਮ ਵਿੱਚ ਕੁਆਲੀਫਾਈ ਨਾ ਹੋਣ, ਕਿਉਂਕਿ ਮਾਈਨੋਰਿਟੀ ਸਕੀਮ ਵਿੱਚ ਰੂਲਸ ਨੇ ਵੀ ਜਦੋਂ ਤੁਸੀਂ ਫਸਟ ਕਲਾਸ ਤੋਂ ਲੱਗ ਕੇ UKG ਤੋਂ ਲੱਗ ਕੇ ਪਤਾ ਨਹੀਂ ਕਿਹੜੇ ਸਾਲ ਤੱਕ ਸਿਰਫ 1000 ਇੱਕ ਸਾਲ 'ਚ ਮਿਲਦਾ ਹੈ। ਉਸ ਤੋਂ ਬਾਅਦ ਫਿਰ ਪ੍ਰਾਈਸ ਚੜ੍ਹਦਾ ਹੈ ਨਾ, ਉਸ ਤੋਂ ਬਾਅਦ ਅਮਾਊਂਟ ਚੜ੍ਹਦਾ। ਸੋ ਇਹ ਸਾਡੇ ਬੱਚੇ ਛੋਟੇ ਨੇ, ਅਸੀਂ ਇਹਨਾਂ ਨੂੰ UKG ਤੋਂ ਲਿਆ 4 ਸਾਲ ਹੋ ਗਏ ਨੇ। ਸੋ ਉਹਨਾਂ ਲਈ ਜੋ ਵੀ ਸ਼ਾਰਟਫਾਲ ਹੈ ਮਾਈਨੋਰਿਟੀ ਕਮਿਸ਼ਨ ਦੇ ਸਕਾਲਰਸ਼ਿਪ ਤੋਂ, ਉਹ ਕਹਿੰਦੇ ਅਸੀਂ ਦੇਵਾਂਗੇ, DSDMC ਕਹਿੰਦੇ। ਸੋ ਉਹ ਕੰਮ ਕਰਨ ਜਾਣਾ ਪੈਂਦਾ ਹੈ। ਸੋ ਬਹੁਤ ਉਪਰਾਲੇ ਨੇ ਸਾਰੀ ਦੁਨੀਆ ਵਿੱਚ ਜਿੱਥੇ ਸਿੱਖਾਂ ਨੂੰ ਸੇਵਾ ਲੈਣ ਤੇ ਦੇਣ ਦੀ ਲੋੜ ਹੈ। ਉੱਥੇ ਅਸੀਂ ਖੜੇ ਹੁੰਦੇ ਹਾਂ, ਤੁਹਾਨੂੰ ਪਤਾ 10 ਦੇਸ਼ਾਂ ਵਿੱਚ ਸਾਡੇ ਰਜਿਸਟਰ ਨੇ। ਹਾਂ, ਮੈਂ ਦੱਸਣਾ, ਮਲੇਸ਼ੀਆ ਵਿੱਚ ਅੱਜ ਦੇ ਦਿਨ ਪਿਛਲੇ ਹਫ਼ਤੇ ਤੋਂ 19 ਤਰੀਕ ਸ਼ੁਰੂ ਹੋਇਆ ਸੀ, ਸੋ ਹਫ਼ਤੇ ਤੋਂ ਜ਼ਿਆਦਾ ਹੋ ਗਿਆ ਹੈ। ਮਲੇਸ਼ੀਆ ਦੀ ਲੈਂਥ ਮਤਲਬ ਪਰਲੀ ਸੇ ਬਹੁਤ ਉੱਪਰ ਉਹਨਾਂ ਦਾ ਰਿਆਸਤ ਹੈ, ਉੱਥੋਂ ਲੱਗ ਕੇ ਮਲਾਕੇ ਤੱਕ 35 ਦਿਨਾਂ ਲਈ ਯੂਨਾਈਟਿਡ ਸਟੇਟਸ ਨੇ ਇੱਕ ਵਾਕ, ਜਿਸ ਤਰ੍ਹਾਂ ਅਸੀਂ ਕੈਨੇਡਾ ਵੀ ਕੀਤੀ ਸੀ, ਗੁੱਡਵਿਲ ਵਾਕ, ਉਪਰਾਲਾ ਖੜਾ ਕੀਤਾ ਹੈ, ਜਿੱਥੇ ਗੌਰਮੈਂਟ ਨੇ ਵੀ ਸਾਨੂੰ ਬਹੁਤ ਸਹਾਇਤਾ ਦਿੱਤੀ ਹੈ। ਜਿਸ ਵਾਕ ਤੇ ਅਸੀਂ ਨੇਪਾਲ ਵਰਗੇ ਭੂਚਾਲਾਂ ਵਾਸਤੇ ਅਸੀਂ ਪੈਸਾ ਤੇ ਖਾਣਾ ਇਕੱਠਾ ਕਰ ਰਹੇ ਹਾਂ। ਪਰ ਕੱਲ ਹੀ ਅਸੀਂ ਰਿਸ਼ੀਵੰਤ ਸਿੰਘ ਨਾਲ ਗੱਲ ਕੀਤੀ ਸੀ ਵੀ ਤੁਸੀਂ ਜੋ ਵੀ ਇਕੱਠਾ ਕੀਤਾ, ਜਿਸ ਤਰ੍ਹਾਂ ਅਸੀਂ ਵੇਂਦੇ ਰਹਿੰਦੇ, ਚੌਲ ਮਿਲਦੇ ਉਹਨਾਂ ਨੂੰ, ਜੋ ਤੁਸੀਂ ਇੱਧਰ ਖਿਲਾਓ, ਕਹਿੰਦੇ ਬਹੁਤ ਖਰਚਾ ਹੋਏਗਾ ਤੁਹਾਡਾ ਮਲੇਸ਼ੀਆ ਤੋਂ ਕੁਛ ਲਿਆਉਣ ਨੂੰ, ਇੰਡੀਆ ਤੋਂ ਤੁਸੀਂ ਲੈ ਕੇ ਜਾਓ, ਇਹ ਅਸੀਂ ਇੱਥੇ ਇਸ ਜਗ੍ਹਾਵਾਂ ਵਿੱਚ ਵਰਤਾਂਗੇ ਜਿੰਨਾ ਚਿਰ ਸਾਡੇ ਕੋਲ ਹੋਰ ਖਾਸ ਉਪਰਾਲੇ ਨਹੀਂ ਹਨ ਕਿ ਅਸੀਂ ਇਹਨਾਂ ਨੂੰ ਇਸ ਮਟੀਰੀਅਲ ਨੂੰ ਅਸੀਂ ਕਿਤੇ ਹੋਰ ਦੇਸ਼ ਵਿੱਚ ਵੀ ਸਟੋਰ ਕਰ ਸਕੀਏ। ਸੋ ਉਹ ਗੁੱਡਵਿਲ ਵਾਕ ਮਈ ਦੀ ਮੇਰੇ ਖਿਆਲ 23 ਤਰੀਕ ਨੂੰ 35 ਦਿਨ ਹੋਣੇ ਨੇ, ਉੱਥੇ ਗੁਰਦੁਆਰਾ ਸਾਹਿਬ ਇਲਾਕੇ ਵਿੱਚ ਸੰਪੂਰਨ ਹੋਏਗੀ। ਤੇ ਰਸਤੇ ਵਿੱਚ ਜੋ ਪਿਆਰ, ਜੋ ਸਮਝੌਤਾ, ਜੋ ਏਕਤਾ ਤੇ ਅਵੇਅਰਨੈਸ ਖੜੀ ਹੁੰਦੀ ਹੈ। ਮਲੇਸ਼ੀਆ ਦਾ ਪਹਿਲਾ ਫੂਡ ਬੈਂਕ ਅਸੀਂ ਸੈਟਅਪ ਕਰਨਾ ਹੈ, ਜਿਸ ਲਈ ਇਹ ਵਾਕ ਉਲੀਕੀ ਹੋਈ ਹੈ। ਜੀ ਤੇ ਭੈਣ ਜੀ, ਜਿਸ ਤਰ੍ਹਾਂ ਸਾਡੇ ਕੋਲ 1-1.5 ਮਿੰਟ ਰਹਿ ਗਿਆ ਐਟ ਦੀ ਐਂਡ, ਜਿਸ ਤੁਸੀਂ ਸਾਨੂੰ ਸਾਰੇ ਦੱਸਿਆ ਕਿ ਸਿੱਖ ਕੌਮ ਲਈ ਤਾਂ ਬਾਕੀ ਸਰਵਤ ਦੇ ਭਲੇ ਲਈ ਕਿਸ ਤਰ੍ਹਾਂ ਤੁਸੀਂ ਉਪਰਾਲੇ ਕਰਦੇ ਹੋ, ਤੁਸੀਂ ਵਿਧਵਾਵਾਂ ਦੀ ਹੈਲਪ ਕਰਦੇ ਹੋ, ਰਾਹਤ ਕਾਰਜ ਕਰਦੇ ਹੋ, ਤੁਸੀਂ ਈਵਨ ਲਾਈਕ ਸਕਾਲਰਸ਼ਿਪ ਸਕੀਮਸ ਕਰਦੇ ਹੋ, ਹੋਰ ਵੀ ਬਹੁਤ ਸਾਰਾ ਆਪਣਾ ਪਰਸਨਲ ਖਰਚਾ ਹੁੰਦਾ ਹੈ ਤੇ ਹੋਰ ਵੀ ਖਰਚੇ ਕਰਦੇ ਹੋ। ਪਰ ਲਾਈਕ ਬਹੁਤ ਵਾਰ ਸਾਡੇ ਜਿਹੜੇ ਗੁਰਦੁਆਰੇ ਨੇ ਜਾਂ ਸੰਸਥਾਵਾਂ ਜਾਂ ਇੰਡੀਵਿਜੂਅਲ ਹੁੰਦੇ ਹਮੇਸ਼ਾ ਰੈੱਡ ਕ੍ਰਾਸ ਨੂੰ ਹੀ ਪੈਸਾ ਪ੍ਰੈਫਰ ਕਰਦੇ ਨੇ ਦੇਣਾ, ਐਸਾ ਕਿਉਂ ਹੈ? ਅਤੇ ਸਿੱਖ ਆਰਗੇਨਾਈਜੇਸ਼ਨ ਨੂੰ ਸਪੋਰਟ ਨਹੀਂ ਕਰਦੇ, ਸਪੈਸ਼ਲੀ ਤੁਹਾਡੀ ਆਰਗੇਨਾਈਜੇਸ਼ਨ ਵੀ ਸਾਰਿਆਂ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਸਾਨੂੰ ਪੈਸੇ ਦੀ ਜ਼ਰੂਰਤ ਹੈ ਇਸ ਆਰਗੇਨਾਈਜੇਸ਼ਨ ਲਈ, ਸਾਨੂੰ ਇਹਨਾਂ ਸਪੋਰਟ ਕਿਉਂ ਨਹੀਂ ਕਰਦੇ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ 1-1.5 ਮਿੰਟ ਦੇ ਅੰਦਰ? ਕਹਿੰਦੇ ਨੇ ਸਾਰੇ ਕੌਮਾਂ ਵਿੱਚ ਇੱਕ ਗੱਲ ਹੈ ਵੀ ਆਪਣੇ ਆਪ ਨੂੰ ਘੱਟ ਸਮਝਣਾ ਤੇ ਦੂਸਰੇ ਨੂੰ ਵੱਧ ਸਮਝਣਾ। ਭਾਵੇਂ ਅਸੀਂ ਬਹੁਤ ਆਪਣੇ ਆਪ ਨੂੰ ਕਹਿੰਦੇ ਅਸੀਂ ਸਾਡੀ ਦੁਨੀਆ ਹੰਕਾਰੀ ਹੈ, ਪਰ ਇਸ ਮੁੱਦੇ ਜਦੋਂ ਪੈਸੇ ਦੇਣ ਦੇ ਵੇਲੇ ਵਿਸ਼ਵਾਸ ਆਪਣੇ ਵਿੱਚ ਘੱਟ ਹੁੰਦਾ। ਕਹਿੰਦਾ ਘਰ ਦਾ ਜੋਗੀ ਜੋਗੜਾ
ਬਾਲ ਦਾ ਜੋਗੀ ਸਿੱਧ ਉਸੇ ਤਰ੍ਹਾਂ ਪੈਸੇ ਦੇਣ ਵੇਲੇ ਵੀ ਇਸ ਤਰ੍ਹਾਂ ਸਮਝਦੇ ਨੇ। ਹੁਣ ਅਸੀਂ ਇੱਥੇ ਖੜੇ ਹੋ ਕੇ ਐਸਾ ਨਹੀਂ ਕਹਿਣਾ ਵੀ ਰੈੱਡ ਕਰਾਸ ਦਾ ਕੰਮ ਨਹੀਂ ਚੰਗਾ, ਪਰ ਉਹਨਾਂ ਦੀ ਸ਼ੁਰੂਆਤ ਸੀ ਜੋ ਹੈਨਰੀ ਡਿਊਨਨ ਨੇ ਕੀਤੀ, ਉਹ ਅੱਜ ਤੁਸੀਂ ਵੇਖਦੇ ਹੋ ਵੀ ਜਦੋਂ ਕਿਸੇ ਵੀ ਮਿਸ਼ਨ ਤੇ ਅਸੀਂ ਜਾਂਦੇ ਹਾਂ ਤੇ ਅਸੀਂ ਰੈੱਡ ਕਰਾਸ ਵਾਲਿਆਂ ਨੂੰ ਮਿਲਦੇ ਹਾਂ, ਉਹ ਸਾਰੇ ਮੁਲਾਜ਼ਮ ਹੁੰਦੇ ਨੇ, ਉਹ ਸਾਰੇ EMPLOYED ਲੋਕ ਨੇ, ਉਹਨਾਂ ਨੂੰ ਤਲਬਾਂ ਮਿਲਦੀਆਂ ਨੇ, ਥੋੜੀਆਂ ਜਿਹੀਆਂ ਨਹੀਂ ਓਕੇ। ਤੇ ਉਹਨਾਂ ਦੀ ਗੱਡੀਆਂ 5 ਵੀਲ ਡਰਾਈਵ ਹੁੰਦੀਆਂ ਨੇ, ਉਹਨਾਂ ਦੇ ਫੋਨ ਸੈਟੇਲਾਈਟ ਹੁੰਦੇ ਨੇ। ਸੋ ਇਹਨਾਂ ਸੰਸਥਾਵਾਂ ਕਿਉਂਕਿ ਬਹੁਤ ਅੱਗੇ ਚੜ ਗਏ ਨੇ ਨਾ, ਬਹੁਤ ਮਾਡਰਨਾਈਜ਼ ਹੋ ਗਏ ਨੇ, ਬਹੁਤ ਡਿਵੈਲਪ ਸਿਸਟਮਸ ਨੇ, ਖਰਚੇ ਬਹੁਤ ਨੇ, ਇਹਨਾਂ ਦੇ ਖਰਚੇ ਬਹੁਤ ਨੇ। ਇਨਫੈਕਟ ਇਸ ਜੁਲਾਈ ਵਿੱਚ ਵਰਲਡ ਬੈਂਕ ਨੇ ਸਾਡੇ ਰਿਸ਼ੀਵੰਤ ਸਿੰਘ ਨੂੰ ਬੁਲਾਇਆ ਹੈ ਐਸ ਅ ਸਪੀਕਰ। ਦਿਸ ਸਪੀਕਰ ਦਾ ਟੌਪਿਕ ਹੈ ਰਿਲੀਜਨ ਐਂਡ ਡਿਵੈਲਪਮੈਂਟ। ਕਿਸ ਤਰ੍ਹਾਂ ਧਰਮੀ ਲੋਕ ਜੋ ਮੈਂ ਕਹਾਂਗੀ ਡਿਵੈਲਪਿੰਗ ਨੇਸ਼ਨਸ ਨਾ, ਜਿਹੜੇ ਜੇ ਚੜ੍ਹਦੇ ਦੇਸ਼ ਨੇ, ਗਰੀਬ ਨਹੀਂ ਮੈਂ ਕਹਿਣਾ ਚਾਹੁੰਦੀ, ਪਰ ਐਨੀਵੇ ਤੁਸੀਂ ਸਮਝਦੇ ਹੋ ਨਾ, ਲੋੜਵੰਦ ਦੇਸ਼ ਨੇ, ਉਹਨਾਂ ਲਈ ਧਰਮ ਦੇ ਲੋਕ ਕਿਸ ਤਰ੍ਹਾਂ ਸੇਵਾਵਾਂ ਸਪੈਸ਼ਲ ਕਰ ਸਕਦੇ ਨੇ। ਜਰਮਨ ਗਵਰਨਮੈਂਟ ਨੇ ਸਾਡਾ ਰეკਮੈਂਡੇਸ਼ਨ ਦਿੱਤੀ ਸੀ ਤੇ ਸਾਡੇ ਜੋ ਸੇਵਾਦਾਰ ਨੇ ਸੁਨੀਤ ਸਿੰਘ ਜੋ ਟੋਰਾਂਟੋ ਦੇ ਨੇ, ਉਹਨਾਂ ਦਾ ਸਾਡਾ ਨਾਂ ਰეკਮੈਂਡ ਕੀਤਾ ਸੀ ਕਿ ਤੁਸੀਂ ਬਹੁਤ ਕੰਮ ਕਰਦੇ ਇਸ ਮੈਦਾਨ ਵਿੱਚ, ਤੁਸੀਂ ਆਪਣੇ ਬੁਲਾਰੇ ਦੇ ਤੌਰ ਤੇ ਆਣ ਕੇ ਦੱਸੋ ਕਿਸ ਤਰ੍ਹਾਂ ਸਿੱਖ ਧਰਮ ਦੇ ਜਿਹੜੇ ਸੰਸਥਾਵਾਂ ਨੇ ਉਹ ਕਿਸ ਤਰ੍ਹਾਂ ਇਹ ਕੰਮ ਕਰਦੀਆਂ ਨੇ, ਕਿਉਂਕਿ ਸਾਡੇ ਕੋਲ ਗਵਰਨਮੈਂਟਸ ਦੇ ਫੰਡਿੰਗਸ ਨਹੀਂ ਹੈ ਮਿਲੀਅਨਸ, ਕੋਈ ਮਿਨਿਸਟਰੀ ਤਿਆਰ ਕਰੇ ਜਿਤਨਾ ਨੈਸ਼ਨਲ ਡਿਜ਼ਾਸਟਰ ਫੰਡ ਹੁੰਦਾ ਹੈ ਹਰ ਇੱਕ ਦੇਸ਼ ਦਾ, ਪਰ ਹੁੰਦਾ ਕੀ ਹੈ ਸਭ ਤੋਂ ਵੱਡਾ ਖਰਚਾ ਹੁੰਦਾ ਹੈ ਮੈਨ ਪਾਵਰ ਦਾ। ਹੁਣ ਜਿਹੜੇ ਸਾਡੇ ਵੀਰ ਭੈਣ ਜਾ ਰਹੇ ਨੇ, ਨੇਪਾਲ ਵਿੱਚ ਗਏ ਨੇ, ਉਹਨਾਂ ਦਾ ਅਸੀਂ ਤਲਬ ਨਹੀਂ ਦੇ ਰਹੇ, ਉਹਨਾਂ ਦੀ ਜਿਹੜੀ ਤਲਬ ਛੁੱਟੀ ਲੈ ਕੇ ਗਏ ਨੇ, ਕਈਆਂ ਨੇ ਸ਼ਾਇਦ ਨੌਕਰੀ ਹੋਵੇ, ਅਸੀਂ ਨਹੀਂ ਉਹ ਦੇ ਰਹੇ। ਅਸੀਂ ਹਾਂ ਉਹਨਾਂ ਦੀ 10,000 ਤੱਕ ਜੋ ਫੈ ਹੈ ਜ਼ਰੂਰ ਦੇ ਰਹੇ ਹਾਂ, ਕਿਉਂਕਿ ਇੰਡੀਆ ਤੋਂ ਸਾਨੂੰ ਐਕਸਪੈਕਟੇਸ਼ਨ ਨਹੀਂ ਹੋ ਸਕਦੀ ਕਿ ਅਸੀਂ ਜਿਹੜੇ ਯੰਗ ਬੱਚੇ ਯੂਨੀਵਰਸਿਟੀਆਂ ਵਿੱਚ ਨੇ ਜਾਂ ਪ੍ਰੋਫੈਸ਼ਨਲਸ ਨੇ ਤੇ ਉਹ ਇੰਨਾ ਵੀ ਖਰਚਾ ਕਰ ਸਕਣ, ਇਸ ਕਰਕੇ ਦਿੰਦੇ ਆ। ਪਰ ਜਿਹੜੇ ਅਸੀਂ ਦੇ UK ਤੇ USA ਤੋਂ ਜਿਹੜੇ ਸੇਵਾਦਾਰ ਆਉਂਦੇ ਨੇ ਆਪਣੇ ਪੈਸੇ ਲਾ ਕੇ ਆਉਂਦੇ, ਸਭ ਤੋਂ ਵੱਡਾ ਖਰਚਾ ਜੋ ਹੈ ਇੱਕ ਸੇਵਾਦਾਰ ਦਾ, ਜਿਹਨੂੰ ਅਸੀਂ ਲੋਕੀ ਕਹਿੰਦੇ ਤੁਸੀਂ ਐਡਮਿਨ ਤੇ ਨਾ ਪੈਸੇ ਖਰਚੇ ਕਰਿਓ, ਕਹਿੰਦੇ ਹੈ ਨਾ, ਤੁਸੀਂ ਜਿਹੜੇ ਪੀੜਤ ਉਹਨਾਂ ਨੂੰ ਦੇ ਕੇ ਆ ਜਾਓ। ਅਸੀਂ ਕਹਿੰਦੇ ਆ ਕਿਸ ਤਰ੍ਹਾਂ ਦੇ ਕੇ ਆਵਾਂਗੇ, ਅਸੀਂ ਸੁਪਨੇ ਚ ਦੇ ਕੇ ਆਵਾਂਗੇ, ਕਿਸੇ ਨੂੰ ਭੁਲਾਉਣਾ ਪੈਣਾ ਨਾ, ਪਰ ਅਜੇ ਵੀ ਸਾਡੇ ਖਰਚੇ ਬਹੁਤ ਘੱਟ ਨੇ ਕੰਪੇਅਰ ਟੂ ਰੈੱਡ ਕਰਾਸ ਐਂਡ ਦੂਸਰੀਆਂ ਸੰਸਥਾਵਾਂ ਨੇ। ਹਾਂ ਪਹਿਲੇ ਦਿਨਾਂ ਵਿੱਚ ਜਦੋਂ ਅਸੀਂ ਨਵੇਂ ਸਾਂ, ਅਸੀਂ ਛੋਟੇ ਬੱਚੇ ਸਾਂ ਕੌਮ ਦੀ ਅੱਖਾਂ ਦੇ ਵਿੱਚ, ਉਹ ਕਹਿੰਦੇ ਸਨ ਸਾਨੂੰ ਪਤਾ ਨਹੀਂ ਤੁਸੀਂ ਕੌਣ ਹੋ, ਪਰ ਹੁਣ ਟਾਈਮ ਆ ਗਿਆ ਸਾਨੂੰ ਈਮੇਲਾਂ ਜਦੋਂ ਆਉਂਦੀਆਂ ਨੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਪਰ ਇਹ ਪੈਸੇ ਇੱਥੇ ਲਾਇਓ, ਤੇ ਜਿਸ ਤਰ੍ਹਾਂ ਮਾਂ ਪਿਓ ਕਹਿੰਦੇ ਆ ਨਾ ਪੈਸੇ ਲੈ ਲਓ ਤੇ ਵਰਤੋ, ਉਸ ਤਰ੍ਹਾਂ ਦੇ ਮਾਹੌਲ ਵਿੱਚ ਅਸੀਂ ਸੇਵਾਵਾਂ ਕਰਦੇ ਨੇ। ਸੋ ਰੈੱਡ ਕਰਾਸ ਦੇ ਮੈਂ ਆਪਣੀ ਸਟੈਟਿਸਟਿਕਸ ਨਹੀਂ ਵੇਖੀ, ਪਰ ਸਾਨੂੰ ਪਤਾ ਹੈ ਕਿ ਜਿਹੜੇ ਇੱਥੇ ਸੇਵਾਦਾਰ ਗਏ ਹੁੰਦੇ ਨੇ ਉਹ ਸਾਰੇ ਮੁਲਾਜ਼ਮ ਹੁੰਦੇ ਨੇ, ਬਹੁਤ ਹਾਈ ਪੇਇੰਗ ਜੌਬਸ ਦੇ ਬੰਦੇ ਹੁੰਦੇ ਨੇ। ਤੁਹਾਡੇ ਤੇ ਮੇਰੇ ਵਰਗੇ ਸੇਵਾਦਾਰ ਨਹੀਂ ਇੱਥੇ ਪਹੁੰਚਦੇ। ਤੁਸੀਂ ਕਦੇ ਵੇਖਿਆ ਕੋਈ ਜਾਂਦਾ ਅਸੀਂ ਰੈੱਡ ਕਰਾਸ ਦੇ ਸੇਵਾਦਾਰ ਹਾਂ, ਅਸੀਂ ਗਏ ਹਾਂ ਭੁਚਾਲ ਦੇ ਥਾਂ ਤੇ, ਕੋਈ ਆਮ ਬੰਦਾ ਵੇਖਿਆ ਸੁਣਿਆ ਨਹੀਂ। ਰੈੱਡ ਕਰਾਸ ਦੇ ਸੇਵਾਦਾਰ ਉਹ ਨੇ ਜਿਹੜੇ ਡੱਬੀਆਂ ਫੜ ਕੇ ਪੈਸੇ ਇਕੱਠੇ ਕਰਦੇ ਨੇ ਸੜਕਾਂ ਤੇ ਵਿਚਾਰੇ, ਹੈ ਨਾ, ਉਹ ਨੇ ਸੇਵਾਦਾਰ। ਬਹੁਤ ਸੇਵਾਦਾਰ ਨੇ ਰੈੱਡ ਕਰਾਸ ਦੇ, ਪਰ when it comes to disaster management it's all paid people who attend to it। ਜੀ well ਭੈਣ ਜੀ ਥੈਂਕ ਯੂ ਸੋ ਮਚ ਫॉर ਆਲ ਦਿਸ ਇਨਫੋਰਮੇਸ਼ਨ। ਆਈ ਨੋ ਕਿ ਹੁਣ ਤਾਂ ਚਲੋ UNIT-6 ਅਜੇ ਪਹੁੰਚੀ ਨਹੀਂ ਹੈ ਨੇਪਾਲ ਦੇ ਵਿੱਚ, ਪਰ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਵਿੱਚ ਜਦੋਂ ਪਹੁੰਚੇਗੀ ਉਸ ਬਾਰੇ ਵੀ ਅਸੀਂ ਤੁਹਾਡੇ ਕੋਲ ਅਪਡੇਟਸ ਲਵਾਂਗੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ ਭੈਣ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।